ਲਾਹੌਰ ਖਲੋਤੇ ਆ ਇਸ ਵੇਲੇ। ਲਾਹੌਰ ਤੋਂ ਅਸੀਂ ਜਾਣਾ ਅੱਜ ਸਿਆਲਕੋਟ। ਸਿਆਲਕੋਟ ਕੁਝ ਜਗ੍ਹਾਵਾਂ ਵਿਖਾਉਣੀਆਂ ਤੁਹਾਨੂੰ। ਮੇਰੇ ਨਾਲ ਨਵਦੀਪ, ਤੁਹਾਨੂੰ ਜਿਵੇਂ ਤੁਹਾਨੂੰ ਪਤਾ ਨਵਕੁਰਨ ਤੇ ਚਲਾ ਗਿਆ, ਨਮਨਕੁਰ ਤੇ ਚਲਾ ਗਿਆ। ਇਹ ਆ ਗਈ ਜੀ ਤੋਪ, ਭੰਗੀ ਮਿਸਲ ਵਾਲੀ ਤੋਪ। ਵੇਖ ਲਓ ਲਾਹੌਰ ਦੇ ਵਿੱਚ ਪਈ ਹੈ, ਚਮਕਾਰੇ ਮਾਰਦੀ ਖਲੋਤੀ ਹੈ ਮਾਲ ਰੋਡ ਦੇ ਉੱਤੇ। ਆਹ ਜਿਹੜੇ ਉੱਤੇ ਤੋਂ ਨਜ਼ਰ ਆਉਂਦੇ ਨਾ, ਇਹ ਜਿਹੜੇ ਬਰਡਸ ਆ ਆਪਣਾ ਤੋਤੇ ਜਾਂ ਕਬੂਤਰ, ਉਹਨਾਂ ਵਾਸਤੇ ਆਲਣੇ ਬਣਾਏ। ਨਵਦੀਪ ਆ ਸਾਰਾ ਲਾਹੌਰ ਗੁਰਪੁਰਬ ਤੇ ਬਹੁਤ ਸੋਹਣਾ ਸਮਾਨ ਹੁੰਦਾ, ਕਿਆ ਬਾਤਾਂ ਹੁੰਦੀਆਂ। 13 ਨੂੰ ਜਾਂ 14 ਨੂੰ ਸੰਗਤ ਆ ਰਹੀ ਹੈ ਤੇ ਆਪਾਂ ਬਾਰਡਰ ਤੇ ਉਹਨਾਂ ਨੂੰ ਰਿਸੀਵ ਕਰਨ ਵੀ ਜਾਣਾ। ਚਲੋ ਆਪਾਂ ਬਾਰਡਰ ਵੀ ਜਾਵਾਂਗੇ ਜੀ, ਜਿੱਦਣ ਸੰਗਤ ਆਈ ਤੇ ਸਾਰਿਆਂ ਨੂੰ ਮਿਲਾਂਗੇ। ਰਿਪਨ ਵੀ ਆ ਰਿਹਾ, ਰਿਪਨ ਖੁਸ਼ੀ ਵੀ ਆ ਰਿਹਾ, ਟੁਰਨਾ ਸਾਹਿਬ ਵੀ ਆ ਰਿਹਾ, ਕੁਝ ਆਰਟਿਸਟ ਵੀ ਆ ਰਹੇ ਆ। ਟੋਲ ਨਹੀਂ ਦੇਣ ਦੇ। ਕੱਲ ਮੇਰੇ ਸਾਹਮਣੇ ਹੋਇਆ ਇੱਕ, ਉਹਨੇ ਗੱਡੀ ਕੱਢਦੀ 50 ਰੁਪਏ ਦਾ ਟੋਲ ਸੀਗਾ, ਉਹਨੇ 5000 ਦਾ ਨੁਕਸਾਨ ਕਰਾ ਲਿਆ, ਉਹਦਾ ਸ਼ੀਸ਼ਾ ਟੁੱਟ ਗਿਆ। ਇਦਾਂ ਸਾਡੇ ਵੀ ਕਰਦੇ ਕਈ ਵਾਰੀ। ਅਸੀਂ ਰੁਕ ਗਏ ਆ। ਮੈਂ ਤਾਂ ਆਖਿਆ ਵੀ ਸਿਆਲਕੋਟੋਂ ਜਾ ਕੇ ਕੁਛ ਖਾਵਾਂਗੇ, ਕਹਿੰਦਾ ਮੈਨੂੰ ਭੁੱਖ ਬੜੀ ਲੱਗੀ ਹੈ। ਤੇ ਚਾਚਾ ਜੀ ਆਇਆ, ਆਂਦੇ ਮੈਨੂੰ ਪੁੱਛਦੇ ਆ ਕੇ ਵੀ ਸਰਦਾਰ ਸਾਹਿਬ ਨਾਲ ਗੱਲ ਕਰ ਸਕਦਾ। ਮੈਂ ਕਿਹੜਾ ਤਾਲਾ ਮਾਰਿਆ। ਹਾਂਜੀ ਦੱਸੋ ਕੀ ਗੱਲ। इंडिया का नंबर भी लापरवाह आपको मुलाकात भी कर मेरी हुई मैं करतारपुर गया ਅੱਛਾ, ਬੰਦਾ ਨਹੀਂ ਮਿਲਿਆ कोई ऐसा बंदा नहीं मिला जो ऐसा बैठ कर क्या। ਹਾਂ ਉਹ ਵੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਬਾਬੇ ਦੀ ਵੇਰ ਸਿਆਲਕੋਟ। ਜਿੰਨੀ ਵੀ ਪੇਂਟਿੰਗ ਪਹਿਲੇ ਦੀ ਹੋਈ ਸੀ ਨਾ, ਉਸੇ ਤਰ੍ਹਾਂ ਰਹਿਣ ਦੀ ਉਹਨੂੰ ਨਹੀਂ ਹੱਥ ਲਾਇਆ। ਲੇਕਿਨ ਇਹ ਤਾਂ ਹੁਣ ਤਕਰੀਬਨ 200 ਸਾਲ ਤੋਂ ਪੁਰਾਣੀ ਆ, ਜਿਹਦੇ ਹਾਲੇ ਪੇਂਟ ਦੇ ਰੰਗ ਖਰਾਬ ਨਹੀਂ ਹੋਇਆ। ਉਹ ਬੇਰੀ ਜਿੱਥੇ ਬਾਬਾ ਜੀ ਆ ਕੇ ਬੈਠੇ ਸਨ, ਉਹ ਬੇਰੀ ਦਾ ਦਰਖਤ ਅੱਜ ਵੀ ਜਿਹੜਾ ਉਹ ਮੌਜੂਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ 1517 ਦੇ ਵਿੱਚ ਇਸ ਸਥਾਨ ਤੇ ਆਏ ਔਰ ਇਹ ਬੇਰੀ ਦਾ ਦਰਖਤ ਆ, ਇਹਦੀ ਛਾਵੇਂ ਬੈਠੇ। ਉਹ ਪੱਕਾ ਹੈ। ਚਲੋ ਆਹ ਤੋੜ ਲਿਆ ਜੀ, ਰਲ ਮਿਲ ਕੇ ਬਾਬਾ ਜੀ ਨੇ ਇਹਨੂੰ ਵੰਡ ਕੇ ਛਕਣਾ, ਵੰਡ ਕੇ ਛਕਦੇ ਆਪਾਂ ਚਾਰੇ ਜਾਣੇ ਇੱਕ ਕਿਨੂੰ ਖਾਂਦੇ। ਚਲੋ ਪਹਿਲੋਂ ਇਹਦੀ ਹਾਲਤ ਇਸ ਤਰ੍ਹਾਂ ਦੀ ਕਰਕੇ, ਜਿਹੜਾ ਹੁਣ ਤੁਹਾਨੂੰ ਅੰਦਰੋਂ ਵਿਖਾ ਕੇ ਲਿਆ, ਫਿਰ ਉਹਨੇ ਮਿਹਨਤ ਕਰਕੇ ਤੇ ਸਾਰਾ ਕੀਤਾ ਡਿਵੈਲਪ। ਆ ਸਾਰੀ ਉਹ ਬਿਲਡਿੰਗ ਹੈ। ਤੇ ਉਸ ਪੂਰਨ ਭਗਤ ਦੇ ਖੂਹ ਤੋਂ ਪਾਣੀ ਭਰ ਕੇ ਪਾਣੀ ਇੱਥੋਂ ਲੋਕ ਆ ਕੇ ਅੱਜ ਵੀ ਆ ਕੇ ਨਹਾਉਂਦੇ ਆ। ਕਿੱਥੇ ਜਾਣਾ ਤੂੰ ਅੱਜ? मैं हमारा होटल जाना लाहौर ਦੇ ਵਿੱਚ। अस्सलाम वालेकुम ਸਾਰੇ ਹੀ ਦੋਸਤਾਂ ਨੂੰ ਜਿਹੜੇ ਜੁੜੇ ਆ ਸਾਡੇ ਚੈਨਲ ਪੰਜਾਬੀ ਲਹਿਰ ਦੇ। ਅੱਜ ਦਾ ਨਵਾਂ ਦਿਨ ਤੇ ਨਵਾਂ ਵਲੌਗ ਲੈ ਕੇ ਤੁਹਾਡੇ ਰੂਬਰੂ ਆ। ਲਾਹੌਰ ਖਲੋਤੇ ਆ ਇਸ ਵੇਲੇ। ਲਾਹੌਰ ਤੋਂ ਅਸੀਂ ਜਾਣਾ ਅੱਜ ਸਿਆਲਕੋਟ। ਸਿਆਲਕੋਟ ਕੁਝ ਜਗ੍ਹਾਵਾਂ ਵਿਖਾਉਣੀਆਂ ਤੁਹਾਨੂੰ। ਮੇਰੇ ਨਾਲ ਨਵਦੀਪ, ਤੁਹਾਨੂੰ ਜਿਵੇਂ ਤੁਹਾਨੂੰ ਪਤਾ ਨਵਕੁਰਨ ਤੇ ਚਲਾ ਗਿਆ, ਨਮਨਕੁਰ ਤੇ ਚਲਾ ਗਿਆ। ਤੇ ਅਸੀਂ ਦੋਵੇਂ ਆ, ਸਮੀ, ਵਿਕਾਸ, ਦੂਜੀ ਪਾਰਟੀ ਸਾਡੀ, ਸਾਰੇ ਗਏ ਨੇ ਇਸਲਾਮਾਬਾਦ ਕਿਉਂਕਿ ਸਾਡੇ ਕੋਲ ਦੋਸਤ ਅਮਰੀਕਾ ਤੋਂ ਆ ਰਹੇ ਸਨ। ਸੋਰੀ ਜੱਥਾ ਇੱਕ ਵੱਡਾ ਆ ਰਿਹਾ, ਉਹਨਾਂ ਨੂੰ ਰਿਸੀਵ ਕਰਨ ਗਏ ਆ। ਤੇ 13 ਤੋਂ ਅਸੀਂ ਫੇਰ ਦੁਬਾਰਾ ਤੋਂ ਇਕੱਠੇ ਹੋਵਾਂਗੇ। ਉਹਨੇ ਦਿਨ ਨਵਦੀਪ ਤੇ ਮੈਂ ਘੁੰਮਦੇ ਫਿਰਦੇ ਆ। ਅੱਜ ਅਸੀਂ ਜਾਣਾ ਸਿਆਲਕੋਟ। ਕੁਝ ਜਗ੍ਹਾਵਾਂ ਤੁਹਾਨੂੰ ਵਿਖਾਉਣੀਆਂ। ਇੱਕ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਬਾਬੇ ਦੀ ਵੇਰ, ਨਾਲ ਉੱਥੇ ਇੱਕ ਹੁਣ ਹੈਗਾ ਸੀ ਸਰੋਵਰ ਸਾਹਿਬ ਦਾ, ਉਹ ਬਿਲਕੁਲ ਪੂਰਿਆ ਸੀ, ਦੁਬਾਰਾ ਤੋਂ ਉਹਦੀ ਰੈਨੋਵੇਸ਼ਨ ਸ਼ੁਰੂ ਹੋਈ ਹੈ। ਉੱਥੇ ਲੈ ਕੇ ਜਾਵਾਂਗੇ। ਇੱਕ ਤੋਂ ਹੋਰ ਇਤਿਹਾਸਿਕ ਜਗ੍ਹਾਵਾਂ ਨੇ, ਭਗਤ ਪੂਰਨ ਦੀ ਜਗ੍ਹਾ, ਪੂਰਨ ਦੀ ਇੱਕ ਪੀਰ ਮੁਰਾਦੀਆ। ਹਾਂ ਪੀਰ ਮੁਰਾਦੀਆ। ਤੇ ਫਿਰ ਇੱਕ ਹੋਰ ਬਜ਼ੁਰਗ ਨੇ, ਉਹਨਾਂ ਦੀ ਵੀ ਉੱਥੇ ਜਗ੍ਹਾ ਆ। ਤੁਹਾਨੂੰ ਸਾਰੀਆਂ ਅੱਜ ਦੇ ਵਲੌਗ 'ਚ ਵੇਖਣ ਨੂੰ ਮਿਲਣਗੀਆਂ। ਸੋ ਅਸੀਂ ਚੱਲੇ ਹਾਂ ਸਿਆਲਕੋਟ। ਦੁਆ ਕਰੋ ਵੀ ਮੋਟਰਵੇ ਖੁੱਲ੍ਹਾ ਹੀ ਹੋਵੇ, ਕਿਉਂਕਿ ਸਮੋਗ ਬਹੁਤ ਆ, ਤੇ ਮੋਟਰਵੇ ਬੰਦ ਕਰ ਦਿੰਦੇ ਆ। ਲੇਕਿਨ ਅੱਜ ਮੈਨੂੰ ਲੱਗਣ ਡਿਆ ਵੀ ਵਿਜ਼ਿਬਿਲਿਟੀ ਹੈ, ਸੂਰਜ ਨਿਕਲਿਆ, ਉਮੀਦ ਤੇ ਬੜੀ ਵੀ ਮੋਟਰਵੇ ਖੁੱਲ੍ਹਾ ਹੋਊ। ਸੋ ਚੱਲਦੇ ਆਪਾਂ ਸਿਆਲਕੋਟ ਨੂੰ। ਇਹ ਆ ਗਈ ਜੀ ਤੋਪ, ਭੰਗੀ ਮਿਸਲ ਵਾਲੀ ਤੋਪ। ਵੇਖ ਲਓ ਲਾਹੌਰ ਦੇ ਵਿੱਚ ਪਈ ਹੈ, ਚਮਕਾਰੇ ਮਾਰਦੀ ਖਲੋਤੀ ਹੈ ਮਾਲ ਰੋਡ ਦੇ ਉੱਤੇ। ਆਹ ਜਿਹੜੇ ਉੱਤੇ ਤੋਂ ਨਜ਼ਰ ਆਉਂਦੇ ਨਾ, ਇਹ ਜਿਹੜੇ ਬਰਡਸ ਆ ਆਪਣਾ ਤੋਤੇ ਜਾਂ ਕਬੂਤਰ, ਉਹਨਾਂ ਵਾਸਤੇ ਆਲਣੇ ਬਣਾਏ। ਅੱਜ ਅਸੀਂ ਦੋਵਾਂ ਨੇ ਘੁੰਮਣਾ ਫਿਰਨਾ ਤੇ ਅਸੀਂ ਹਲੇ ਆ ਜੀ ਲਾਹੌਰ। ਨਵਦੀਪ ਆ ਸਾਰਾ ਲਾਹੌਰ ਗੁਰਪੁਰਬ ਤੇ ਬਹੁਤ ਸੋਹਣਾ ਸਮਾਨ ਹੁੰਦਾ, ਕਿਆ ਬਾਤਾਂ ਹੁੰਦੀਆਂ। 13 ਨੂੰ ਜਾਂ 14 ਨੂੰ ਸੰਗਤ ਆ ਰਹੀ ਹੈ ਤੇ ਆਪਾਂ ਬਾਰਡਰ ਤੇ ਉਹਨਾਂ ਨੂੰ ਰਿਸੀਵ ਕਰਨ ਵੀ ਜਾਣਾ।
ਚਲੋ ਆਪਾਂ ਬਾਰਡਰ ਵੀ ਜਾਵਾਂਗੇ ਜੀ, ਜਿੱਦਣ ਸੰਗਤ ਆਈ ਤੇ ਸਾਰਿਆਂ ਨੂੰ ਮਿਲਾਂਗੇ। ਰਿਪਨ ਵੀ ਆ ਰਿਹਾ, ਰਿਪਨ ਖੁਸ਼ੀ ਵੀ ਆ ਰਿਹਾ, ਟੁਰਨਾ ਸਾਹਿਬ ਵੀ ਆ ਰਿਹਾ, ਕੁਝ ਆਰਟਿਸਟ ਵੀ ਆ ਰਹੇ ਆ। ਨਹੀਂ ਵੀ ਭਾਜੀ ਤੁਹਾਡੇ ਵੀ ਇਦਾਂ ਹੁੰਦਾ ਨਵਦੀਪ? ਆ ਵੇਖੋ ਸਰਕਾਰੀ ਗੱਡੀ ਆ ਇੱਥੇ ਖਲੋਤੀ ਨਾ ਤੇ ਟੋਲ ਨਹੀਂ ਦੇਣ ਦੇ। ਕੱਲ ਮੇਰੇ ਸਾਹਮਣੇ ਹੋਇਆ ਇੱਕ, ਉਹਨੇ ਗੱਡੀ ਕੱਢਤੀ 50 ਰੁਪਏ ਦਾ ਟੋਲ ਸੀਗਾ, ਉਹਨੇ 5000 ਦਾ ਨੁਕਸਾਨ ਕਰਾ ਲਿਆ, ਉਹਦਾ ਸ਼ੀਸ਼ਾ ਟੁੱਟ ਗਿਆ। ਹਾਂ ਇਦਾਂ ਸਾਡੇ ਵੀ ਕਰਦੇ ਕਈ ਵਾਰੀ। ਆ ਵੇ ਨਾ, ਤੇ ਪਿੱਛੇ ਸਾਰੀ ਟ੍ਰੈਫਿਕ ਜਾਮ ਹੋਈ ਆ ਤੇ ਉਹ ਟੋਲ ਨਹੀਂ ਦੇਣ ਡਿਆ। ਆ ਗੱਡੀ ਦਾ ਨੰਬਰ ਵੇਖ ਲਓ ਜੀ। 50 ਰੁਪਏ ਯਾਰ ਹਲੇ ਕੁਛ ਵੀ ਨਹੀਂ। ਆ ਕੀ ਗੱਲ ਬਣੀ? ਟੋਲ ਨਹੀਂ ਦਿੰਦੇ? ਇੰਨੀ ਦੇਰ ਲਾਤੀ ਆ। ਹਾਂ ਤੂੰ ਟੂਲ ਲਿਆ ਉਹਨਾਂ ਕੋ, ਤਾਂ ਕਰਕੇ ਅਸੀਂ ਰੁਕ ਗਏ ਆ। ਮੈਂ ਤਾਂ ਆਖਿਆ ਵੀ ਸਿਆਲਕੋਟੋਂ ਜਾ ਕੇ ਕੁਝ ਖਾਵਾਂਗੇ, ਕਹਿੰਦਾ ਮੈਨੂੰ ਭੁੱਖ ਬੜੀ ਲੱਗੀ ਹੈ। ਤੇ ਚਾਚਾ ਜੀ ਆਇਆ, ਆਂਦੇ ਮੈਨੂੰ ਪੁੱਛਦੇ ਆ ਕੇ ਵੀ ਸਰਦਾਰ ਸਾਹਿਬ ਨਾਲ ਗੱਲ ਕਰ ਸਕਦਾ। ਮੈਂ ਕਿਹੜਾ ਤਾਲਾ ਮਾਰਿਆ ਨਾ। ਹਾਂਜੀ ਦੱਸੋ ਕੀ ਗੱਲ? 3-4 ਸਾਲ ਹੋ ਗਏ ਨੇ, ਮੈਂ ਕੋਈ ਨਾ ਇੰਡੀਆ ਦਾ ਨੰਬਰ ਵੀ ਲੱਭ ਲਵਾਂ, ਕੋਈ ਮੁਲਾਕਾਤ ਵੀ ਕਰ, ਮੇਰੀ ਹੁੰਦੀ ਨਹੀਂ। ਮੈਂ ਕਰਤਾਰਪੁਰ ਗਿਆ ਸੀ, ਅੱਛਾ ਬੰਦਾ ਨਹੀਂ ਮਿਲਿਆ ਕੋਈ ਐਸਾ ਬੰਦਾ ਨਹੀਂ ਮਿਲਿਆ ਜੇ ਐਸਾ ਬਹਿ ਕੇ ਕਰ ਪਿਆ। ਹਾਂ ਮੇਰਾ ਦਾਦਾ ਨਾ ਅੰਮ੍ਰਿਤਸਰ ਦੇ ਅੱਛਾ ਲਾਗੇ ਪਿੰਡ ਸ਼ਾਹਪੁਰ ਸ਼ਾਹਪੁਰ ਡੋਗਰਾ। ਤੇ ਮੈਂ ਆਪਣੇ ਦਾਦੇ ਦੇ ਪਿੰਡ ਦੀ ਕੋਈ ਗੱਲ ਹੀ ਸੁਣਨਾ, ਬਸ ਇੰਨੀ ਕੀ ਤੇ ਮੈਂ 2 ਦਫੇ ਕਰਤਾਰਪੁਰ ਗਿਆ, ਇੱਕ ਹਫ਼ਤਾ ਨਹੀਂ ਹੋਇਆ। ਫਿਰ ਮੈਂ ਮੋਬਾਈਲ ਤੇ ਸਾਡੇ ਇਹ ਪਿੰਡੋਂ ਨਾ ਜੀ ਬੰਦੇ ਗਏ ਨੇ 47 ਚ, ਉਹ ਕਹਿੰਦੇ ਨੇ ਕਿ ਅਸੀਂ ਨੰਗਲ ਬਾਗੇ ਦੇ ਰਹਿਣ ਵਾਲੇ ਹਾਂ, ਅਸੀਂ ਇੱਥੋਂ ਆਏ ਹਾਂ, ਇੱਥੋਂ ਗਏ ਹਾਂ। ਉਹ ਮੈਨੂੰ ਬੜੇ ਪਿਆਰੇ ਲੱਗਦੇ, ਲੇਕਿਨ ਉਹਨਾਂ ਨਾਲ ਮੇਰਾ ਰਾਬਤਾ ਨਹੀਂ ਹੁੰਦਾ। ਦਾਦਾ ਜੀ ਤੁਹਾਡੇ ਆ ਗਏ ਉਧਰ ਸਨ? ਮੇਰਾ ਦਾਦਾ ਉਧਰੋਂ ਆਇਆ, ਇੰਡੀਆ ਉਧਰੋਂ ਆਇਆ। ਹਾਂਜੀ। ਕੀ ਪਿੰਡ ਦਾ ਨਾਂ? ਸ਼ਾਹਪੁਰ ਨੰਗਲ ਡੋਗਰਾ। ਠੀਕ। ਸੁਣਿਆ ਤੁਸੀਂ ਉਧਰ ਜਾਂ ਵੇਖਿਆ ਜਦੋਂ? ਮੈਂ ਨਹੀਂ ਸੁਣਿਆ, ਨਹੀਂ ਪਿੰਡ ਹੋਊਗਾ ਨਾ ਛੋਟਾ। ਚਲੋ ਏਦਾਂ ਕਰੋ, ਤੁਸੀਂ ਆਪਣਾ ਨੰਬਰ ਦੱਸੋ, ਤੁਹਾਨੂੰ ਫੋਨ ਆਜੂ ਤੁਹਾਡੇ ਪਿੰਡ ਤੋਂ। ਬੜੀ ਬਾਤ ਕੀਤੀ। ਆਪਣਾ ਨੰਬਰ ਦੱਸੋ ਕੀ ਹੈ? 0322 ਨਹੀਂ 0092 322 ਅੱਗੇ ਕੀ ਆ? 7437। ਨਹੀਂ ਮੈਂ ਦੁਬਾਰਾ ਦੱਸੋ, ਇੱਕ ਤੇ ਪਹਿਲੋਂ ਲਾ ਲੈਣਾ ਕੰਟਰੀ ਕੋਡ 00। ਜਿਹੜਾ ਨਹੀਂ ਕੋਟਾ ਮੈਂ ਕੋਈ ਨਹੀਂ ਪੜਿਆ। ਆਹ ਨੰਬਰ ਦੱਸੋ। 0322 ਹਾਂ 7437 440। 7437 440 0322 7437 440। 40 ਬਾਬਾ ਨਾਂ ਕੀ ਤੁਹਾਡਾ? ਸਾਬਰ ਸੈਨ ਮੁਗਲ, ਸਾਬਰ ਸਾਹਿਬ, ਤੁਹਾਨੂੰ ਤੁਹਾਡੇ ਪਿੰਡੋਂ ਫੋਨ ਆ ਜੂ 5-7 ਦਿਨਾਂ ਚ। ਇੰਡੀਆ 'ਚ। ਹਾਂ ਮੈਂ ਪੂਰਾ ਪਤਾ ਦੱਸਣਾ ਵਾ। ਹਾਂ ਦੱਸੋ। ਤੇ ਉਸ ਜਿਹੜਾ ਮੈਂ ਸੁਣੀ ਨਾ ਆਪਣੇ ਦਾਦੇ ਕੋਲ ਗੱਲ ਜਾਂ ਆਪਣੇ ਪਿਓ ਕੋਲੋਂ, ਸਾਡਾ ਦਾਦਾ ਉੱਥੋਂ 47 ਚ ਜੇ ਨਹੀਂ ਸੁਣਾਉਂਦੇ ਆਂਗੇ ਕਿ ਆਹ ਨਹੀਂ ਜਾਣਾ ਪਾਕਿਸਤਾਨ। ਹਾਂ ਉਹ ਫਿਰ ਲਾਗੇ ਇੱਕ ਸਾਈਆਂ ਦਾ ਘਰ, ਉਹਨੇ ਫਿਰ ਪ੍ਰੋਗਰਾਮ ਸੁਣ ਲਿਆ ਸਰਦਾਰਾਂ ਦਾ ਕਿ ਅੱਜ ਮਿਸਤਰੀਆਂ ਨੂੰ ਵੱਢ ਦਿਓ ਰਾਤ। ਅੱਛਾ ਅੱਜ ਰਾਤ ਨੂੰ ਵੱਢ ਦਿਓ ਮਿਸਤਰੀਆਂ ਨੂੰ ਹਾਂ ਤੇ ਲੁੱਟ ਲੱਟ ਲਵੋ। ਉਹ ਸਾਈ ਨੇ ਸਾਡਾ ਕੀਤਾ ਭਲਾ ਕਿ ਮਿਸਤਰੀਓ ਚਲੇ ਜਾਓ, ਨਹੀਂ ਤੇ ਵੱਢੇ ਜਾਓ। ਹਾਂ ਉਹ ਸਾਈ ਵੀ ਨੈਟ ਤੇ ਚੜੇ। ਅੱਛਾ ਹਾਂਜੀ। ਤੇ ਉਹ ਮੈਨੂੰ ਵੇਖ ਮੈਂ ਰੋਜ਼ ਹੀ ਸੁਣਨਾ ਉਹਨਾਂ ਨੂੰ। ਉਦੋਂ ਕੀ ਨੋ ਸਹੀ ਦਾ? ਉਹ ਪਤਾ ਨਹੀਂ ਜੀਤੋ ਸਿੰਘ ਜਾਂ ਕੀ ਹਲੇ ਕੀ ਤੇ ਉਹ ਨਾ ਬਚਾਇਆ ਸਾਈਆਂ ਦੇ ਘਰ ਤੇ। ਆ ਹੁਣ ਉਹਨਾਂ ਨੂੰ ਸਹੀ ਨਹੀਂ ਆਂਦੇ, ਗੁੱਸਾ ਕਰਦੇ ਆ, ਮਜਬੀ ਕਹਿੰਦੇ। ਅਸੀਂ ਤੇ ਜੋ ਇੱਧਰ ਦੇ ਬੋਲਣਾ ਆ ਪਹਿਲੋਂ ਜੋ ਕਹਿੰਦੇ ਸੀ, ਪਹਿਲੋਂ ਦੇ ਮੈਂ ਹੀ ਕਹਿੰਦੇ ਸੀ ਨਾ। ਮਸੀਹ ਕਹੀਏ ਤੇ ਹਾਂ, ਠੀਕ, ਜਾਂ ਹਾਂ। ਕ੍ਰਿਸਚਨ ਕਹੀਏ ਤੇ ਫਿਰ ਨਹੀਂ ਕਰ। ਹਾਂ ਠੀਕ ਹੈ ਜੀ। ਤੇ ਉਹ ਹੁਣ ਚਲੋ ਵੀਡੀਓ ਪਹੁੰਚ ਗਈ ਤੁਹਾਡੇ ਪਿੰਡ ਤੱਕ ਥੋੜੇ ਦਿਨਾਂ 'ਚ। ਠੀਕ ਹੈ, ਤੇ ਤੁਸੀਂ ਵੀ ਨੰਬਰ ਦਿਓ, ਨਹੀਂ ਮੈਂ ਤੁਹਾਨੂੰ ਰੋਜ਼ ਹੀ ਕਰਨਾ ਪੈਂਦਾ ਮੈਨੂੰ। ਠੀਕ ਹੈ, ਠੀਕ ਹੈ। ਆ ਕਰ ਲਓ ਗੱਲਾਂ ਹੁਣ। ਬਾਬਾ ਜੀ ਨੂੰ ਪੂਰਾ ਚਾਅ ਚੜਿਆ ਵੀ ਮੇਰੇ ਕੋਲ ਨਾ ਸਰਦਾਰ ਆਇਆ ਪੱਗ ਵੇਖ ਕੇ ਨਾ, ਤੇ ਆਂਦਾ ਵੀ ਇੱਥੇ ਇੱਕ ਦਿਨ ਨਾ 42 ਬੱਸਾਂ ਲੰਘੀਆਂ। ਬਾਬਾ ਜੀ ਆਂਦੇ ਆ ਵੀ, ਮੈਂ ਕਿਹਾ ਕੋਈ ਖਰਾਬ ਹੋ ਜੇ ਮੇਰੇ ਕੋਲ ਰੁਕ ਜਾਣ, ਕੋਈ ਚਾਹ ਪਾਣੀ ਪੀ ਜਾਣ। ਕਿਆ ਪਿਆਰ ਦੀ ਕਿਆ ਬਾਤ। ਮੈਂ ਕਿਹਾ ਕਿਵੇਂ ਪਿੰਡ ਦਾ ਤੁਸੀਂ ਦੱਸਣ ਡਏ ਹੋ? ਐ ਦੱਸਾਂ ਕਿ ਉਧਰ ਦਾ ਦੱਸਾਂ, ਉਧਰ ਦਾ ਇਹ ਆਪਣਾ
ਸ਼ਾਹਪੁਰ ਡੋਗਰਾ ਨਹੀਂ ਉਹ ਤੇ ਦੱਸਿਆ ਤੁਸੀਂ ਆਖੜੇ ਹੋ ਨਾ ਵੀ ਦਿਲ ਕਰਦਾ ਵੀ ਪਿੰਡ ਨੂੰ। ਲਾ ਦਿਓ। ਜਿਹੜੀ ਤੁਸੀਂ ਗੱਲ ਪੁੱਛੋਗੇ ਮੈਂ ਉਹ ਦੱਸਾਂਗਾ। ਹਾਂ ਪੁੱਛੋ। ਪਿੰਡ ਦਾ ਦੱਸੋ ਵੀ ਕੀ ਦਿਲ ਕਰਦਾ ਪਿੰਡ ਵੱਲੋਂ। ਪਿੰਡ ਦਾ ਤੇ ਵੇਖਣਾ ਤੇ ਬੜੀ ਦੂਰ ਗੱਲ ਹੈ, ਸਾਨੂੰ ਉਸ ਦਾ ਬੰਦਾ ਹੀ ਮਿਲ ਪਿਆ ਨਾ ਸਾਨੂੰ ਉਹ ਹੀ ਬੜਾ ਪਿਆਰਾ ਲੱਗਣਾ। ਹਾਂ ਪਿੰਡ ਜਾਣਾ ਵੀਜ਼ੇ ਨਹੀਂ ਬਣਦੇ, ਬੜਿਆਂ ਮੈਨੂੰ ਆਖਿਆ ਵੇਖਿਆ, ਲੇਕਿਨ ਮੈਂ ਕਿਹਾ ਯਾਰ ਨਹੀਂ ਦੇ ਦੂਜੇ ਤੇ ਨਹੀਂ ਜਾਇਆ ਜਾਂਦਾ। ਤੇ ਉਸ ਫੋਨ ਹੀ ਆ ਜਾਂਦਾ ਵੀ ਮੈਂ ਉਸ ਗਲੀ 'ਚ ਰਹਿਣਾ, ਤੁਹਾਡਾ ਆਹ ਘਰ ਸੀ ਐ ਜੋ, ਉਹ ਹੀ ਗੱਲ ਬੜੀ ਪਿਆਰੀ ਲੱਗਣੀ ਹੈ। ਤੇ ਸਾਡੇ ਪਿੰਡ ਘਰ ਉਹ ਜਿਹੜਾ ਸ਼ਰੀ ਹੁੰਦਾ ਸੀ, ਮੇਰਾ ਪਿੰਡ ਆ ਸੀ ਪਟਵਾਰੀਆਂ ਵਾਲੀ ਗਲੀ, ਤੇ ਸਾਡੇ ਘਰ ਸ਼ਰੀ ਹੁੰਦਾ ਤੇ ਸਾਡਾ ਉੱਥੇ 5-4 ਘਰ ਸਨ ਤੇ ਲਾਗੇ ਮਸੀਹ ਬਰਾਦਰੀ ਦੇ ਘਰ ਸੀ, ਇੱਕ ਦੋ, ਤੇ ਇੱਕ ਮਰਾਸੀਆਂ ਦੇ ਘਰ ਸਨ। ਉਹ ਵੀ ਮਰਾਸੀ ਇੱਥੇ ਆ ਕੇ ਬੈਠੇ, ਮੈਨੂੰ ਰੋਜ਼ ਮਿਲਦਾ ਉਹ ਆਂਦਾ ਉਹਦੇ ਵੀ ਦਾਦੇ ਦਾ ਪਿੰਡ। ਵੀ ਚੱਲੀਏ, ਚਾਹ ਵੀ ਦਿੱਤੀ ਆ ਬਾਬੇ ਨਾਲ ਸਾਨੂੰ ਬਣਾ ਕੇ ਵਧੀਆ, ਮਿਹਰਬਾਨੀ ਸ਼ੁਕਰੀਆ ਜੀ। ਹੁਣ WhatsApp ਵਾਲਾ ਮੋਬਾਈਲ ਲੈ ਲਿਓ, ਡਾਇਰੈਕਟ ਫੋਨ ਨਹੀਂ ਆਉਣਾ, ਬਸ ਤੁਹਾਨੂੰ ਦੱਸ ਦਿੱਤਾ ਤੁਸੀਂ ਵੀ ਲੈਣਾ। ਤੇ 80 ਕਿੱਲੇ ਕਿੱਥੇ ਖੜਨੇ ਜੇ? ਤੇ ਠੇਕਾ ਦੇ ਅੱਛਾ ਚਲੋ ਠੀਕ ਹੈ ਜੀ, ਰੱਬ ਰੱਖ। ਸਿਆਲਕੋਟ ਸ਼ਹਿਰ ਦੇ ਵਿੱਚ ਆਪਾਂ ਗਏ ਪਹੁੰਚ। ਸਿਆਲਕੋਟ ਸ਼ਹਿਰ ਜਿਹੜਾ ਨਾ ਭਾਈ ਸਾਹਿਬ ਵੈਸੇ ਤੇ ਜਿਹੜਾ ਮਸ਼ਹੂਰ ਹੈ ਨਾ ਸਪੋਰਟਸ ਦਾ, ਜਿਹੜਾ ਜਿੰਨਾ ਵੀ ਹੈ ਨਾ ਕੋਈ ਸਮਾਨ, ਉਹ ਸਿਆਲਕੋਟ ਦਾ ਮਸ਼ਹੂਰ ਹੈ। ਫਿਰ ਜਿਹੜਾ ਮੈਡੀਕਲ ਦਾ ਸਮਾਨ, ਸਪੋਜ਼ ਆ ਵੀਲ ਚੇਅਰਸ ਜਾਂ ਇਸ ਤਰ੍ਹਾਂ ਦਾ ਬੈੱਡ ਵਗੈਰਾ, ਉਹ ਇੱਥੋਂ ਦਾ, ਉਹ ਵੀ ਇੱਥੋਂ ਦੇ। ਫਿਰ ਜਿਹੜੇ ਹੋਰ ਵੱਡੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਵੀ ਜਿਹੜੇ ਵੀ ਵਰਲਡ ਕੱਪ 'ਚ ਫੁੱਟਬਾਲ ਇਸਤੇਮਾਲ ਹੁੰਦਾ, ਜਿੰਨੇ ਫੀਫਾ ਦਾ ਵਰਲਡ ਕੱਪ ਹੁੰਦਾ, ਉਹ ਵਿਮਨਸ ਹੋਵੇ ਮੈਨਸ ਹੋਵੇ, ਸਿਆਲਕੋਟ ਦਾ ਇੱਥੋਂ ਦੇ ਹੁੰਦੇ ਬਣੇ ਹੋਏ। ਅੱਛਾ, ਉਹ ਹੈਂਡਮੇਡ ਫੁੱਟਬਾਲ ਹੁੰਦੇ ਆ ਸ਼ਹਿਰ ਦੇ। ਅੱਛਾ, ਉਹ ਬੇਸ ਤੋਂ ਪੂਰੀ ਦੁਨੀਆ ਤੇ ਇਸ ਹਵਾਲੇ ਨਾਲ ਮਸ਼ਹੂਰ ਹੈ। ਫਿਰ ਇੱਥੋਂ ਦੇ ਜਿੰਨੇ ਵੀ ਤਾਜਰ ਨੇ, ਤਾਜਰ ਮੀਨਸ ਕਿ ਜਿਹੜੇ ਫੈਕਟਰੀਆਂ ਵਾਲੇ, ਮਿੱਲਾਂ ਵਾਲੇ, ਉਹਨਾਂ ਨੇ ਆਪਣੀ 에ਅਰਲਾਈਨ ਬਣਾਈ ਆ, ਆਪਣਾ ਉਹਨਾਂ ਨੇ 에ਅਰਪੋਰਟ ਬਣਾਇਆ। ਅੱਛਾ, ਹਾਂ, ਇਹ ਸਿਆਲ ਦੇ ਨਾਂ ਤੋਂ ਉਹਨਾਂ ਦੀ ਹੈ 에ਅਰਲਾਈਨ। ਮੈਂ ਬਾਹਰ ਪੜਿਆ ਵੀ ਇੱਥੇ UPS ਤੇ ਹੋਰ ਜਿੰਨੇ UPC ਜਿੰਨੇ ਉਹ ਆਪਣੇ ਹੈਗੇ ਨੇ ਕੋਰੀਅਰ ਵਾਲੇ UPS ਆ ਜਿਹੜਾ, ਉਹ ਸਾਰੇ ਵੱਡੇ ਵੱਡੇ ਲੱਗੇ ਹੋਏ ਨੇ, ਉਹ ਇਸੇ ਕਰਕੇ ਹੋਣਗੇ ਬਾਹਰ ਐਕਸਪੋਰਟ ਹੁੰਦਾ ਹੋਊਗਾ। ਵੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਬਾਬੇ ਦੀ ਵੇਰ, ਸਿਆਲਕੋਟ। ਕੀ ਹਾਲ ਜੀ, ਠੀਕ ਹੋ? ਲੋ ਜੀ, ਜਸਕਰਨ ਸਾਹਿਬ, ਸਤਿ ਸ੍ਰੀ ਅਕਾਲ ਜੀ। ਭਾਈ ਜਾਨ ਕੀ ਹਾਲ ਹੈ? ਠੀਕ ਠਾਕ ਹੋ? ਵਧੀਆ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ? ਠੀਕ ਠਾਕ ਹੋ? ਵੀ ਪਤਲਿਆ ਹੁਣ ਤੇ ਸਮਾਰਟ ਹੋਇਆ ਮੁੰਡਾ, ਕੀ ਕਰਦੇ ਜੀ? ਅੱਗੇ ਨਾਲੋਂ ਥੋੜਾ ਜਿਹਾ ਕਰਦਾ ਕੋਈ ਦੌੜ ਦੂੜ ਲਾਉਂਦਾ? ਇੱਥੇ ਦੌੜ ਲਵਾ ਲਈ ਸੀ। ਅੱਛਾ, ਪਹਿਲੋਂ ਜਦੋਂ ਗੁਰਦੁਆਰਾ ਸਾਹਿਬ ਇੱਥੇ ਪਹਿਲੋਂ ਤਾਂ ਹੈ ਨਹੀਂ ਸੀ, ਹੁੰਦਾ ਨਹੀਂ ਸੀ ਇੱਥੇ, ਪ੍ਰਕਾਸ਼ ਨਹੀਂ ਸੀ ਹੁੰਦਾ। ਹੁਣ ਜਸਕਰਨ ਨੇ ਜਦੋਂ ਦੀ ਸੇਵਾ ਸੰਭਾਲ ਸਾਂਭੀ ਆ ਤੇ ਬਹੁਤ ਖੂਬਸੂਰਤ ਬਣਾਈ ਹੈ ਸਾਰੀ ਬਿਲਡਿੰਗ। ਮੈਂ ਆਇਆ ਕੋਈ 2 ਸਾਲਾਂ ਬਾਅਦ ਜਸਕਰਨ ਆਏ ਹੋਣੇ, 3 ਸਾਲ ਬਾਅਦ ਆਇਆ ਤੇ ਪਹਿਲੋਂ ਨਾਲ ਬਹੁਤ ਖੂਬਸੂਰਤ ਬਣਾਇਆ ਵਾ। ਨਵੀਆਂ ਕੁਛ ਮੈਨੂੰ ਲੱਗਦਾ ਇੱਧਰਲੇ ਵੀ ਕਮਰੇ ਨਵੇਂ ਬਣਾਏ ਜਸਕਰਨ, ਬਹੁਤ ਸੋਹਣਾ ਕੰਮ ਮਾਸ਼ਾਅੱਲਾ। ਹਾਂ ਠੀਕ ਹੈ। ਅੱਛਾ, ਵੈਸੇ ਇਹ ਜਿਹੜੀ ਪੁਰਾਣੀ ਹੈ ਉਹ ਪੁਰਾਣੀ ਹੈ ਨਾ, ਬਿਲਡਿੰਗ ਪੁਰਾਣੀ ਹੈ ਸਾਰੀ, ਪਿੱਛੋਂ ਵੀ ਅੱਗੇ ਵੀ ਉਸ ਬੱਚਿਆਂ ਦਾ ਸਕੂਲ ਆ ਪਿੱਛੇ। ਅੱਛਾ, ਗੁਰਮੁਖੀ ਪੜਾਈ ਜਾਂਦੀ। ਅੱਛਾ ਆਹ ਵਾਲਾ ਬਣਾਇਆ, ਇਹ ਬੱਚਿਆਂ ਦਾ ਸਕੂਲ ਬਣਾਇਆ ਜੀ, ਇੱਥੇ ਗੁਰਮੁਖੀ ਪੜਾਈ ਜਾਂਦੀ। ਕਿੰਨੇ ਬੱਚੇ ਇੱਥੋਂ ਦੇ? ਬੱਚੇ ਹੈਗੇ ਕੋਈ 25 ਕੁ ਬੱਚੇ ਹੈਗੇ ਨੇ। ਅੱਛਾ, ਹਾਂਜੀ, ਜਿਹੜੇ ਇੱਥੋਂ ਦੇ ਲੋਕਲ ਜਿਹੜੇ ਤੁਹਾਡੇ ਇੱਥੇ ਰਹਿੰਦੇ। ਠੀਕ। ਤੇ ਆਹ ਬੇਟੀ ਮਾਸ਼ਾਅੱਲਾ ਤੁਹਾਡੀ ਹੈ? ਹਾਂ। ਓਏ
ਜਿੰਨੀ ਵੀ ਪੇਂਟਿੰਗ ਪਹਿਲੇ ਦੀ ਹੋਈ ਸੀ ਨਾ ਉਸੇ ਤਰ੍ਹਾਂ ਰਹਿਣ ਦੀ ਉਹਨੇ ਨਹੀਂ ਰੱਖਿਆ ਹੈ। ਇਹ ਸੈਟ ਨੂੰ ਇਹ ਸੈਟ ਆ ਸਾਰੀਆਂ ਇਹ ਸਾਰੀਆਂ ਪੁਰਾਣੀਆਂ ਉਹੀ ਨੇ। ਪੁਰਾਣੀਆਂ ਇਹ ਜਿਹੜੀ ਹੈ ਇਹ ਵੀ ਸਾਰੇ ਪੁਰਾਣੀਆਂ ਜਗਾਠਾਂ ਜਿੰਨੀਆਂ ਵੀ ਹਨ ਇਹ ਪੁਰਾਣੀਆਂ ਹੀ ਉਸੇ ਟਾਈਮ ਦੀਆਂ ਤਾਂ ਕਿਸੇ ਨੇ ਹੱਥ ਨਹੀਂ ਲਾਇਆ ਬਕਾਇਆ। ਇਹ ਜਿਹੜੀ ਪੇਂਟਿੰਗ ਹੈ ਇਹਦਾ ਸਾਨੂੰ ਕਿਹਾ ਗਿਆ ਸੀਗਾ ਵੀ ਅਸੀਂ ਕਰ ਦਵਾਂਗੇ, ਲੇਕਿਨ ਉਹ ਫਿਰ ਉਹ ਕਹਿੰਦੇ ਸੀ ਕਿ ਕੁਝ ਸਾਲ ਬਾਅਦ ਜਿਹੜੇ ਇਹਦੇ ਨਾ ਰੰਗ ਖਰਾਬ ਹੋਣੇ ਸ਼ੁਰੂ ਹੋ ਜਾਣੇ, ਲੇਕਿਨ ਇਹ ਤਾਂ ਹੁਣ ਤਕਰੀਬਨ 200 ਸਾਲ ਤੋਂ ਪੁਰਾਣੀ ਆ ਜਿਹਦੇ ਹਾਲੇ ਪੇਂਟ ਦੇ ਰੰਗ ਖਰਾਬ ਨਹੀਂ ਹੋਇਆ। ਇਸ ਗੁਰਦੁਆਰਾ ਸਾਹਿਬ ਦਾ ਨਾਂ ਜਿਸ ਵਜ੍ਹਾ ਤੋਂ ਬਾਬੇ ਦੀ ਵੇਰ ਆ, ਉਹਦਾ ਵੀ ਤੁਹਾਨੂੰ ਮੈਂ ਥੋੜ੍ਹਾ ਜਿਹਾ ਹਿਸਟਰੀ ਦੱਸਦਾ। ਹਿਸਟਰੀ ਹੈ ਕਿ ਉਹ ਬੇਰੀ ਜਿੱਥੇ ਬਾਬਾ ਜੀ ਆ ਕੇ ਬੈਠੇ ਸਨ, ਉਹ ਬੇਰੀ ਦਾ ਦਰਖਤ ਅੱਜ ਵੀ ਜਿਹੜਾ ਉਹ ਮੌਜੂਦ ਹੈ, ਅਤੇ ਉਹਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਉਣਾ। ਅਤੇ ਸਾਰਾ ਅੱਗੇ ਇੱਥੋਂ ਦੇ ਜਿਹੜੇ ਗਿਆਨੀ ਸਾਹਿਬ ਨੇ ਉਹਨਾਂ ਕੋਲ ਕੁਛ ਨਾ ਕੁਛ ਤਾਰੀਖ ਦੇ ਬਾਰੇ, ਹਿਸਟਰੀ ਦੇ ਬਾਰੇ ਕੁਛ ਪਲੇਟਾਂ ਲੱਗੀਆਂ, ਉਹਨਾਂ ਦਾ ਪੁੱਛਾਂਗੇ ਵੀ ਇਹਨਾਂ ਦੇ ਕੀ ਕੁਛ ਲਿਖਿਆ। ਬਾਬੇ ਦੀ ਵੇਰ ਕਿਉਂ ਨਾਂ ਗੁਰਦੁਆਰਾ ਸਾਹਿਬ ਦਾ, ਤੇ ਇਹ ਵੀ ਥੋੜ੍ਹਾ ਜਿਹਾ ਦੱਸਿਓ ਇਹ ਬੇਰੀ ਬਾਰੇ। ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਦਾ ਨਾਂ ਇਸ ਤੋਂ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ 1517 ਦੇ ਵਿੱਚ ਇਸ ਸਥਾਨ ਤੇ ਆਏ ਔਰ ਇਹ ਬੇਰੀ ਦਾ ਦਰਖਤ ਆ, ਇਹਦੀ ਛਾਵੇਂ ਬੈਠੇ। ਤੇ ਜਦੋਂ ਇਹਦੀ ਛਾਵੇਂ ਬੈਠੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਂ ਜਿਹੜਾ ਨਾ ਬਾਬੇ ਦੀ ਬੇਰ ਸਾਹਿਬ ਪੈ ਗਿਆ ਔਰ ਇਹਨੂੰ ਬੇਰ ਲੱਗਦੇ ਨੇ ਹਾਲੇ। ਉਹ ਦੇਖੋ ਬੇਰ ਬਹੁਤ ਸਾਰੇ ਲੱਗੇ ਨੇ। ਇਹ ਦੇਖੋ ਇਹ ਬੇਰ ਭਰੀ ਪਈ ਹੈ, ਅੱਜ ਵੀ ਬੇਰ ਲੱਗਦੇ। ਹਾਂ, ਬਹੁਤ ਭਰੀ ਪਈ ਹੈ ਬੇਰ। ਹਾਂ, ਤੇ ਇਹ ਜਿਹੜਾ ਇਹ ਥੜਾ ਵਾ, ਇੱਥੇ ਕਿਹਾ ਜਾਂਦਾ ਕਿ ਇਹ ਉਹ ਥੜਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸੀਗੇ। ਤੇ ਇਹ ਉਸੇ ਤਰ੍ਹਾਂ ਪੁਰਾਣੀਆਂ ਸਲੇਟਾਂ ਲੱਗੀਆਂ ਜਿਹੜੀਆਂ ਪਾਕਿਸਤਾਨ ਬਣਨੇ ਤੋਂ ਪਹਿਲੇ ਦੀਆਂ ਸੀਗੀਆਂ, ਉਸੇ ਤਰ੍ਹਾਂ ਲੱਗਿਆ ਪੱਥਰ ਜਿਹੜਾ ਵੀ ਲੱਗਾ। ਇਹ ਵੀ ਪੱਥਰ ਉਹ ਹੀ ਹੈ, ਉਹ ਵੀ ਉਹ ਹੀ ਹੈ, ਲੇਕਿਨ ਇਹ ਦਰਮਿਆਨ ਵਾਲਾ ਖਰਾਬ ਹੋਣ ਦੇ ਕਾਰਨ ਇਹ ਕਿ ਚੇਂਜ ਕੀਤਾ ਗਿਆ। ਅੱਛਾ, ਆਹ ਦੁਬਾਰਾ ਉੱਤੇ ਉਹਨਾਂ ਨੂੰ ਦੁਬਾਰਾ ਰੰਗ ਭਰਿਆ ਗਿਆ ਉਹਨਾਂ ਦਾ, ਦੁਬਾਰਾ ਰੰਗ ਭਰਿਆ, ਸਾਫ਼ ਕਰਕੇ ਰੰਗ ਭਰਿਆ ਗਿਆ। ਇਹ ਲਿਖਿਆ ਕੀ ਇਹਨਾਂ ਦੇ ਇਸ ਸਲੇਟ ਤੇ ਕੀ ਲਿਖਿਆ? ਜਿਨ੍ਹਾਂ ਨੇ ਸੇਵਾ ਕਰਾਈ ਉਸ ਟਾਈਮ ਤੇ ਹਾਂ, ਇਹ ਉਹਨਾਂ ਦੇ ਆ ਪੱਥਰ ਲੱਗੇ ਹੋਏ ਕੁਝ, ਉਹਨਾਂ ਦਾ ਨਾਮ ਲਿਖਿਆ। ਜਿਨ੍ਹਾਂ ਨੇ ਕੋਈ 10 ਰੁਪਏ ਦਿੱਤੇ, ਕਿਸੇ ਨੇ 20 ਰੁਪਏ ਦਿੱਤੇ ਆ। ਹਾਂਜੀ। ਤੇ ਹੁਣ ਕਮਰੇ ਮੈਂ ਪਿਛਲੀ ਵਾਰੀ ਵੇਖਦਾ ਘੱਟ ਸੀ, ਆ ਪਿਛਲੇ ਹੁਣ ਬਣਾਏ ਕਮਰੇ। ਹਾਂਜੀ ਹਾਂਜੀ, ਇਹ ਕਮਰੇ ਜਿਹੜੇ ਨਾ ਕੋਈ ਸਬਜ਼ੀਆਂ ਸਾਰੇ ਜਿਹੜੇ ਆ ਇਹ ਸਾਰੇ ਨਵੇਂ ਬਣੇ ਆ। ਤੇ ਇਸੇ ਤਰ੍ਹਾਂ ਉਸ ਸਾਈਡ ਤੇ ਲੰਗਰ ਹਾਲ ਬਣਿਆ, ਇਧਰ ਕਮਰੇ ਬਣ ਗਏ। B.Com ਕੀਤਾ ਵਾ ਉਹਨਾਂ ਨੇ ਉਸ ਟਾਈਮ ਤਾਂ ਜਿਨ੍ਹਾਂ ਨੇ। ਕੀ ਨਾਮ ਲਿਖਿਆ? ਹਰਦਿਆਲ ਸਿੰਘ। ਹਰਦਿਆਲ ਸਿੰਘ। ਹਰਦਿਆਲ ਸਿੰਘ ਜੀ। ਉਸ ਸਮੇਂ ਦੀ ਉਸ ਟਾਈਮ ਦਾ ਇਹ ਬੇਰੀ ਦਾ ਦਰਖਤ ਆ, ਤੇ ਆਲਮੋਸਟ 500 ਸਾਲ ਤੋਂ ਵੱਧ ਟਾਈਮ ਹੋ ਗਿਆ। ਤਕਰੀਬਨ 600 ਤਕਰੀਬਨ 600 ਸਾਲ ਹੋ ਗਿਆ, ਤਕਰੀਬਨ 600 ਤੇ ਹਾਲੀ ਦਰਖਤ ਜਿਹੜਾ ਵਾ ਖਲੋਤਾ। ਵੈਸੇ ਇਹਦੀ ਜਿਵੇਂ ਸਾਈਡਾਂ ਵਧੀਆਂ ਤੇ ਉਹਦੀ ਬਣਾਵਟ ਤੇ ਉਹਦੀ ਰੰਗ ਜਿਹੜਾ ਉਹ ਦੱਸਦਾ ਵੀ ਆ ਵੀ ਆਪ ਮੂੰਹ ਦੱਸਦਾ ਵੀ ਇੰਨੇ 100 ਸਾਲ ਪੁਰਾਣਾ। ਤੇ ਅੱਜ ਵੀ 600 ਸਾਲ ਬਾਅਦ ਵੀ 600 ਸਾਲ ਵਿੱਚ ਬਾਬਾ ਜੀ ਆ ਕੇ ਬੈਠੇ ਹੋਣਗੇ, ਉਦੋਂ ਸਾਰੀ ਗੱਲ ਉਸ ਤੋਂ ਪਹਿਲਾਂ ਦਾ ਦਰਖਤ ਹੋਊਗਾ ਤੇ ਫਿਰ ਹੀ ਉਹ ਥੱਲੇ ਬੈਠੇ ਤੇ ਬੇਰ ਅੱਜ ਵੀ ਲੱਗਦੇ ਵੀ 600 ਸਾਲ ਤੋਂ 600 ਸਾਲ ਹੋ ਗਿਆ। ਵੇਖੋ ਫੇਰ ਕੀ ਬਾਤ। ਤੇ ਜਿਹੜੀ ਹੁਣ ਸੰਗਤ ਆਉਂਦੀ ਆ, ਹੁਣ ਸਿਆਲਕੋਟ ਵਾਲੇ ਪਾਸੇ ਨੂੰ ਕੋਈ ਨਾ ਕੋਈ ਸੰਗਤ ਮੈਨੂੰ ਕਾਫੀ ਸਾਰੇ ਲੋਕ ਆਉਣ ਲੱਗ ਪਏ, ਕਿਉਂਕਿ ਜਗ੍ਹਾ ਇਤਿਹਾਸਿਕ ਆ, ਖੂਬਸੂਰਤ ਜਗ੍ਹਾ। ਉਧਰੋਂ ਇਹਦਾ ਇਤਿਹਾਸ ਆਪਣੇ ਆਪ 'ਚ ਬਹੁਤ ਵੱਡਾ। ਇਹ ਗੁਰਦੁਆਰਾ ਜਿਹੜਾ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਇਤਿਹਾਸ ਤੇ ਹੈ ਹੀ ਹੈ। ਜਦੋਂ ਮਹੰਤਾਂ ਕੋਲੋਂ ਗੁਰਦੁਆਰਾ ਛਡਾਇਆ ਗਿਆ, ਇਹ ਪਹਿਲਾ ਗੁਰਦੁਆਰਾ ਸੀਗਾ ਜਿਹੜਾ ਪਹਿਲਾਂ ਛਡਾਇਆ ਗਿਆ, ਜਿਹੜਾ ਸਭ ਤੋਂ ਪਹਿਲੇ ਛਡਾਇਆ ਗਿਆ। ਉਸ ਤੋਂ ਬਾਅਦ ਫਿਰ ਨਨਕਾਣਾ ਸਾਹਿਬ। ਬਾਕੀ ਆ ਫਿਰ ਅੱਜ ਤੁਸੀਂ ਲਵਾਏ ਬਾਗ? ਅਸੀਂ ਆਪੇ ਲਾਏ ਆ ਸਾਰੇ। ਹਾਂ, ਮਾਲਟਾ ਲੱਗਾ, ਹਾਂ ਮਾਲਟੇ ਦਾ। ਇਹਨੂੰ ਬਹੁਤ ਸਾਰੇ ਲੱਗੇ ਸੀਗੇ, 2-3 ਵਾਰੀ ਸੰਗਤ ਆਈ, ਉਹ ਸਾਰੇ ਲਾ ਕੇ ਲੈ ਗਏ। ਸੰਗਤ ਨੇ ਬੜੇ ਛਾਪਰ ਭਰੇ। ਅੱਛਾ ਅੱਛਾ, ਬਹੁਤ ਜ਼ਿਆਦਾ ਸੰਗਤ ਆਈ ਸੀ। ਕਹਿੰਦੇ ਅਸੀਂ ਪਿਆਰ ਵਾਸਤੇ ਲੈ ਕੇ ਜਾ ਰਹੇ ਸਾਂ, ਯੂਕੇ ਲੈ ਕੇ ਜਾਣੇ ਨੇ। ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਉਹ ਗੁਰਦੁਆਰਾ ਸੰਗਤ ਦਾ, ਔਰ ਸੰਗਤ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਹੈ। ਜਦੋਂ ਤੁਸੀਂ ਸੰਗਤ ਵਾਸਤੇ ਲੈ ਕੇ ਆਓਗੇ, ਤੁਹਾਡਾ ਆਪਣਾ ਪ੍ਰਚਾਰ। ਹਾਂ ਬਿਲਕੁਲ, ਬੜੀ ਸਾਰੀ ਸੰਗਤ ਜਿਹੜੇ ਨੇ ਪ੍ਰਸ਼ਾਦ ਵਾਸਤੇ ਲੈ ਇਹ ਬਹੁਤ ਸੋਹਣਾ ਬਣਾਇਆ ਬੂਟਿਆਂ ਬਾਟਿਆਂ ਨਾਲ ਨਾ, ਨੇਚਰ ਜੀ ਸੋਹਣਾ ਲੱਗਦਾ। ਅੰਬ ਜਿਹੜੇ ਆ ਨਾ, ਅੰਦਾਜ਼ਨ ਸਾਡੇ ਕੋਲ ਸੀਗੇ, ਅਸੀਂ 20 ਪੇਟੀਆਂ ਅੰਬ ਦੇ ਲਾਏ। ਇੱਥੋਂ 20 ਪੇਟੀਆਂ ਅੰਬ ਦੀਆਂ ਲਾਈਆਂ। ਸੰਗਤ ਨੂੰ ਫਿਰ ਪ੍ਰਸਾਦ ਦੇ ਤੌਰ ਤੇ ਖਿਲਾਏ। ਫਿਰ ਪਕਾ ਕੇ
ਜਿਹੜੀ ਸੰਗਤ ਇੱਥੇ ਹੁੰਦੀ ਹੈ ਉਸ ਦਿਨ, ਜਿਸ ਦਿਨ ਅਸੀਂ ਉਹ ਪੇਟੀਆਂ ਪੱਟੀਆਂ ਸੀਗੀਆਂ ਤੇ ਫਿਰ ਸਾਰੀ ਸੰਗਤ ਨੂੰ ਮਤਲਬ ਕਿਸੇ ਨੂੰ ਘਰ ਦੇ ਵਿੱਚ 1 2 4 ਜਿੱਦਾਂ ਘਰਾਂ ਦੇ ਫੈਮਿਲੀ ਮੈਂਬਰਸ ਉੱਦਾਂ ਭੇਜੇ ਸਾਰੇ। ਉਹ ਪੱਕਾ ਹੈ। ਚਲੋ ਆਹ ਮੈਂ ਤੋੜ ਲਿਆ ਜੀ, ਰਲ ਮਿਲ ਕੇ ਬਾਬਾ ਜੀ ਨੇ ਇਹਨੂੰ ਵੰਡ ਕੇ ਛਕਣਾ, ਵੰਡ ਕੇ ਛਕਦੇ ਆਪਾਂ ਚਾਰੇ ਜਾਣੇ ਇੱਕ ਕਿਨੂੰ ਖਾਂਦੇ। ਚਲੋ ਲੋ ਵੀ ਉਮੀਦ ਹੈ ਕਿ ਖੱਟਾ ਨਹੀਂ ਹੋਏਗਾ ਲੰਗਰ ਜਿਹੜਾ ਨਾ ਖੱਟਾ ਵੀ ਹੋਏਗਾ, ਕੋਈ ਗੱਲ ਨਹੀਂ, ਉਹ ਵਿੱਚ ਵੀ ਸ਼ਿਫਾ ਹੀ ਹੋਊਗੀ। ਹੋਏਗਾ ਨਹੀਂ ਨਹੀਂ ਹੈ ਜੀ। ਖੱਟਾ ਨਹੀਂ। ਹਾਲੇ ਨੇ ਹੋਰ ਪੱਕ ਜਾਣਾ। ਬਾਗ ਸਾਰਾ ਵਿਖਾਦਾ, ਮਿੱਠੇ ਲਾਏ, ਅਮਰੂਦ ਲਾਏ, ਅੰਬ ਲਾਏ, ਮਸੰਮੀਆਂ ਲਾਏ, ਆਲੂ ਬੁਖਾਰਾ ਲਾਇਆ। ਪਾਣੀ ਫਲ ਦਾ ਬੂਟਾ, ਅੱਜ ਪਾਣੀ ਫਲ ਦਾ ਬੂਟਾ। ਅੱਛਾ, ਇਹ ਬੜੇ ਬੜੇ ਮੋਟੇ ਦੇ ਪਾਣੀ ਫਲ ਫਲੂਟਰ ਹੁੰਦਾ। ਹਾਂ ਫਰੂਟ ਹੈ, ਠੀਕ। ਬੂਟੇ ਸਾਰੇ ਕਿਸਮ ਦੇ ਲਾਤੇ। दिन रात करके बहुत मेहनत है अनगाट बड़ा ਅੱਛਾ ਤੇ ਪਹਿਲਾਂ ਪਾਰਟੀਸ਼ਨ ਤੋਂ ਬਾਅਦ ਸੰਗਤ ਹੈ ਨਹੀਂ ਸੀ, ਫਿਰ 2012 ਚ ਆ ਕੇ ਜਸਕਰ ਉਹਨਾਂ ਨੇ ਆ ਕੇ ਫਿਰ ਸ਼ਾਮ ਸੇਵਾ ਕੀਤੀ। ਪਹਿਲਾਂ ਇਹਦੀ ਹਾਲਤ ਇਸ ਤਰ੍ਹਾਂ ਦੀ ਕਰਕੇ ਜਿਹੜਾ ਹੁਣ ਤੁਹਾਨੂੰ ਅੰਦਰੋਂ ਵਿਖਾ ਕੇ ਲਿਆ, ਫਿਰ ਉਹਨੇ ਮਿਹਨਤ ਕਰਕੇ ਤੇ ਸਾਰਾ ਕੀਤਾ ਡਿਵੈਲਪ। ਆ ਸਾਰੀ ਉਹ ਬਿਲਡਿੰਗ ਹੈ। ਆ ਜਿਹੜਾ ਪਹਿਲਾਂ ਦਾ ਵਾ ਜਿਹੜਾ ਹੁਣ ਇਹਨਾਂ ਪ੍ਰੀਜ਼ਰਵ ਕੀਤਾ ਨਾ ਸਟਰਕਚਰ, ਇਹ ਉਹ ਸੇਮ ਹੀ ਆ। ਪਹਿਲੀ ਸੰਗਤ ਜਿਹੜੀ ਲੰਗਰ ਅਸੀਂ ਬਾਹਰ ਰੱਖ ਕੇ ਖਵਾਇਆ ਸੀ ਉਹ ਅੱਛਾ ਅੱਛਾ, ਪਹਿਲਾ ਲੰਗਰ ਪਹਿਲਾ ਲੰਗਰ ਦੀ ਫੋਟੋ 2012। ਇਹ ਮੈਂ ਜਿੱਥੇ ਤੁਹਾਨੂੰ ਲੈ ਕੇ ਆਵਾਂ, ਇਹ ਹੈਗਾ ਤੇ ਗੁਰਦੁਆਰੇ ਦਾ ਹਿੱਸਾ ਸੀ, ਸਰੋਵਰ ਸਾਹਿਬ ਸੀ ਬਾਬੇ ਦੀ ਬੇਰ ਦਾ। ਉਹ ਹਲੀ ਉਹਦੀਆਂ ਸੀੜੀਆਂ ਸਾਈਡਾਂ ਤੋਂ ਬਣੀਆਂ ਨਜ਼ਰ ਆਉਂਦੀਆਂ। ਉਹਦਾ ਉਹ ਥੱਲੇ ਉਤਰਨ ਵਾਸਤੇ ਉੱਥੇ ਪੌੜੀਆਂ ਹੋਣਗੀਆਂ, ਇੱਥੇ ਵੀ ਪੌੜੀਆਂ ਨੇ ਇਸ ਜਗ੍ਹਾ 'ਤੇ ਵੀ। ਤੇ ਜਸਕਰਨ ਹੁਣ ਆਏ ਹੁਣ ਤੱਕ ਦੁਬਾਰਾ ਤੋਂ ਆਪਣੇ ਹੈਂਡਓਵਰ ਕੀਤਾ ਤੇ ਇਹਦੀ ਹੁਣ ਤਜ਼ੀਨੋ ਰਾਇਸ਼ ਜਿਹੜੀ ਰੈਨੋਵੇਸ਼ਨ ਹੈ, ਪ੍ਰੀਜ਼ਰਵੇਸ਼ਨ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ। ਬਹੁਤ ਗੁਰਦੁਆਰੇ ਦੇ ਕਿੰਨਾ ਦੂਰ ਆ ਕੇ ਨਾਲ ਹੀ, ਕਿਉਂਕਿ ਉਦੋਂ ਸਾਰੀ ਜਗ੍ਹਾ ਜਿਹੜੀ ਗੁਰਦੁਆਰਾ, ਕਿੰਨੇ ਕਿੱਲੇ ਸੀ ਨਾ ਗੁਰਦੁਆਰਾ ਸਾਹਿਬ ਦੇ? 66 ਕਨਾਲਾਂ ਸੀਗੇ ਭਾਈ, 66 ਕਨਾਲ 3 ਮਰਲੇ। ਪਾਕਿਸਤਾਨ 86 87 ਦੇ ਵਿੱਚ ਆਉਂਦੀ ਹੈ। 205 ਕਨਾਲ ਆਉਂਦੀ ਪਾਕਿਸਤਾਨ ਬਣਨੇ ਤੋਂ ਪਹਿਲੇ। ਤੇ ਗੁਰਦੁਆਰਾ ਜਿਹੜਾ ਸਾਡੇ ਕੋਲ 6 ਕਨਾਲਾਂ 'ਚ ਹੈ ਤੇ ਇਹ 9 ਕਨਾਲਾਂ 'ਚ ਸਰੋਵਰ ਇਕੱਲਾ ਪਾਕਿਸਤਾਨ ਦਾ ਸਭ ਤੋਂ ਵੱਡਾ ਸਰੋਵਰ ਹੈ। ਇਹ ਜੀ ਸਰੋਵਰ ਸਾਹਿਬ ਹੈ ਸਭ ਤੋਂ ਵੱਡਾ। ਲਓ ਵੀ ਮੈਂ ਪਹੁੰਚ ਗਿਆ ਇਸ ਵੇਲੇ ਪੂਰਨ ਭਗਤ ਦੇ ਜਿਹੜਾ ਖੂਹ ਆ ਉੱਥੇ, ਤੇ ਖੂਹ ਦੀ ਕੀ ਕਹਾਣੀ ਆ, ਕੀ ਸਟੋਰੀ ਆ, ਤੇ ਉਹ ਵੀ ਤੁਹਾਨੂੰ ਮੈਂ ਥੋੜਾ ਦੱਸਦਾ। ਪਹਿਲਾਂ ਮੈਂ ਦੱਸਦਾ ਵੀ ਉਹ ਜਿਹੜਾ ਸਾਹਮਣੇ ਨਜ਼ਰ ਆਉਂਦਾ ਇਹ ਜੰਗਲ ਆ, ਜਿੱਥੇ ਪੂਰਨ ਭਗਤ ਬਹਿ ਕੇ ਭਗਤੀ ਕਰਦਾ ਹੁੰਦਾ ਸੀ, ਸਾਧੂ ਦੇ ਰੂਪ ਦੇ ਵਿੱਚ ਇਸ ਜਗ੍ਹਾ ਤੇ ਬੈਠਾ ਹੁੰਦਾ ਸੀ। ਤੇ ਸਾਧੂ ਦੇ ਰੂਪ 'ਚ ਬੈਠਾ ਕਿਉਂ ਹੁੰਦਾ ਸੀ, ਪੂਰਨ ਭਗਤ ਹੈ ਕੌਣ ਸੀ, ਇਹ ਵੀ ਸਾਰੀ ਗੱਲਬਾਤ ਮੈਂ ਤੁਹਾਨੂੰ ਦੱਸਦਾ। ਪਹਿਲਾਂ ਜਿਹੜਾ ਖੂਹ, ਅੱਛਾ ਫਿਰ ਇਸ ਏਰੀਏ ਦੀ ਜਿਹੜੀ ਸੀ ਰਾਣੀ ਸੀ, ਇੱਕ ਰਾਣੀ ਸੁੰਦਰਾ। ਰਾਣੀ ਸੁੰਦਰਾ ਜਿਹੜੀ ਉਹ ਲੰਗਰ ਵਰਤਾਉਂਦੀ ਸੀ। ਜਿਹੜੇ ਸਾਧੂ ਸਨ ਗੋਰਖਨਾਥ ਦੇ, ਉਹਨਾਂ ਨੇ ਜਦੋਂ ਬਾਬਾ ਜੀ ਨਾਲ ਗੋਰਖਨਾਥ ਨਾਲ ਬਹੁਤਾ ਪਿਆਰ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਰਾਣੀ ਸੁੰਦਰਾ ਕੋਲ ਤੂੰ ਲੰਗਰ ਲੈ ਕੇ ਆਏ, ਤੇ ਫਿਰ ਤੈਨੂੰ ਮੰਨਾਂ ਕਿ ਇੱਦਾਂ ਦੀ ਗੱਲ ਸੀ। ਤੇ ਕਿਉਂਕਿ ਸੋਹਣੇ ਬੋਸਣ ਗਏ, ਰਾਣੀ ਸੁੰਦਰਾ ਨੇ ਉਹਨਾਂ ਨੂੰ ਜਿਹੜਾ ਵਾ ਲੰਗਰ ਦੇ ਦਿੱਤਾ ਤੇ ਉਹ ਬੜੇ ਹੈਰਾਨ ਹੋਏ। ਤੇ ਉਹ ਇਸੇ ਦੌਰਾਨ ਹੀ ਰਾਣੀ ਸੁੰਦਰਾ ਦੇ ਇਸ਼ਕ 'ਚ ਮੁਬਤਲਾ ਹੋ ਗਈ। ਤੇ ਉਹ ਫਿਰ ਜਦੋਂ ਇੱਥੇ ਆਈ ਆ ਕੇ ਬਾਬੇ ਨੂੰ ਕਹਿੰਦੀ ਵੀ ਮੈਨੂੰ ਤੂੰ ਦੇ ਜਿਹੜਾ ਤੇਰਾ ਭਗਤ ਕਬੀਰ ਹੈ ਨਾ, ਇਹ ਮੈਂ ਲਿਜਾਣਾ ਚਾਹੁੰਦੀ ਨਾ, ਵੀ ਦੂਜਿਆਂ 'ਚ ਕੋਈ ਵੀ ਲੈ ਲਾ, ਇਹ ਨਹੀਂ ਦੇਣਾ। ਖੈਰ ਇਨ ਸ਼ਾਰਟ ਕਿ ਉਹ ਉੱਥੋਂ ਜਦੋਂ ਉਹਨਾਂ ਨੂੰ ਲੈ ਗਈ ਉਹ ਸੁੰਦਰਾ, ਫਿਰ ਭਗਤ ਕਬੀਰ ਉੱਥੋਂ ਭੱਜ ਗਏ ਉਸੇ ਗਮ 'ਚ ਆਉਂਦੇ ਵੀ ਸੁੰਦਰਾ ਨੇ ਖੂਹ 'ਚ ਛਾਲ ਮਾਰ ਦਿੱਤੀ। ਸੋ ਇਹ ਇੱਥੋਂ ਦੀ ਸੀ ਸ਼ਾਰਟ ਜੀ ਸਟੋਰੀ। ਫਿਰ ਉਸ ਤੋਂ ਬਾਅਦ ਸ਼ੁਰੂ ਹੁੰਦਾ ਵੀ ਜਿਹੜੀ ਉਹਨਾਂ ਦੀ ਮਤਰੇਈ ਮਾਂ ਸੀ ਲੂਣਾ, ਜਿਹਨੇ ਇਹਨਾਂ 'ਤੇ ਇਲਜ਼ਾਮ ਲਾਇਆ ਸੀ, ਉਹਨੂੰ ਪਤਾ ਲੱਗਾ ਕਿਉਂਕਿ ਉਹਨਾਂ ਦੀ ਔਲਾਦ ਨਹੀਂ ਸੀ ਹੁੰਦੀ ਫਿਰ ਬਾਅਦ 'ਚ, ਵੀ ਇੱਥੇ ਕੋਈ ਸਾਧੂ ਆਇਆ ਜੰਗਲ 'ਚ ਬੈਠਾ ਤੇ ਉਹ ਜਿਹਨੂੰ ਵੀ ਯੋਗ ਦਿੰਦਾ, ਵੀ ਜਿਹਨੂੰ ਔਲਾਦ ਦਿੰਦਾ ਉਹਦੇ ਘਰ ਔਲਾਦ ਹੋ ਜਾਂਦੀ, ਤੇ ਅਸੀਂ ਵੀ ਔਲਾਦ ਮੰਗਣ ਜਾਂਦੇ। ਜਦੋਂ ਇੱਥੇ ਆਏ ਇਹਨਾਂ ਦੇ ਕੋਲ ਜੰਗਲ ਦੇ ਵਿੱਚ, ਆਂਦੇ ਵੀ ਸੁੱਕਾ ਜੰਗਲ ਸੀ, ਹਰਿਆ ਹੋ ਗਿਆ। ਉਹਨਾਂ ਨੇ ਜਦੋਂ ਮੰਗਿਆ, ਉਹਨਾਂ ਕੋਲ ਕਿਹਾ ਆ ਕੇ ਫਰਿਆਦ ਕੀਤੀ ਵੀ ਸਾਡੀ ਔਲਾਦ ਨਹੀਂ ਹੁੰਦੀ। ਉਹਨੇ ਕਿਹਾ ਵੀ ਔਲਾਦ ਤੇ ਤੁਸੀਂ ਆਪ ਮਾਰ ਲਈ ਆਪਣੀ। ਫਿਰ ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਸਾਰਾ ਪਤਾ। ਫਿਰ ਭਗਤ ਕਬੀਰ ਦੇ ਪਿਓ ਨੇ ਕਿਹਾ ਵੀ ਤੂੰ ਸਾਰੀ ਗੱਲ ਜਿਹੜੀ ਸੱਚਾਈ ਹੈ ਨਾ ਉਹ ਦੱਸ ਦੇ, ਵੀ ਤੂੰ ਸਾਧੂ ਦੇ ਡੇਰੇ ਤੇ ਖਲੋਤੀ। ਫਿਰ ਉਹਨੇ ਸਾਰਾ ਦੱਸਿਆ ਵੀ ਮੈਂ ਉੱਤੇ ਇਲਜ਼ਾਮ ਲਾਇਆ ਸੀ, ਤੇ ਉਹ ਹੈ ਮਤਲਬ ਭਗਤ ਕਬੀਰ ਇੱਦਾਂ ਨਹੀਂ ਸੀ, ਉੱਤੇ ਮੈਂ ਇਲਜ਼ਾਮ ਲਾਇਆ ਸੀ। ਸੋ ਇਹ ਇੱਥੋਂ ਦੀ ਇਹਨਾਂ ਦੀ ਇੱਥੋਂ ਦੀ ਸਟੋਰੀ ਹੈ। ਫਿਰ ਉਸ ਤੋਂ ਬਾਅਦ ਅੱਜ ਤੱਕ, ਅੱਜ ਦੇ ਦਿਨ ਤੱਕ ਜਿਹੜਾ ਇਹ ਹੈਗਾ ਖੂਹ ਉਹ ਚੱਲਦਾ ਆ। ਲਾਗੇ ਮੰਦਿਰ ਵੀ ਬਣਿਆ ਖੂਹ 'ਚੋਂ, ਅੱਜ ਵੀ ਲੋਕ ਆ ਕੇ
ਆਪਣੇ ਬੱਚਿਆਂ ਨੂੰ ਲਿਆ ਕੇ ਨਵਾਉਂਦੇ ਆ ਤੇ ਉਹਨਾਂ ਦੇ ਕੱਪੜੇ ਬਦਲ ਕੇ ਫਿਰ ਉਹਨਾਂ ਨੂੰ ਲੈ ਜਾਂਦੇ, ਜਿਨ੍ਹਾਂ ਦੇ ਆਂਦੇ ਆ ਕਿ ਬੱਚੇ ਨਹੀਂ ਬਚਦੇ। ਸੋ ਇਹ ਇੱਥੋਂ ਦੀ ਭਗਤ ਕਬੀਰ ਪੂਰਨ ਭਗਤ ਦੇ ਖੂਹ ਦੀ ਸਟੋਰੀ ਹੈ। ਆ ਜਾਓ ਇੱਕ ਵਾਰੀ ਫੇਰ ਪਾਣੀ ਕੱਢ ਕੇ ਪੀਨੇ ਆ, ਨਾਲੇ ਤੁਹਾਨੂੰ ਵਿਖਾਉਂਦੇ ਆ ਵੀ ਖੂਹ ਚੱਲਦਾ। ਤੇ ਉਸ ਪੂਰਨ ਭਗਤ ਦੇ ਖੂਹ ਤੋਂ ਪਾਣੀ ਭਰ ਕੇ ਪਾਣੀ ਇੱਥੋਂ ਲੋਕ ਆ ਕੇ ਅੱਜ ਵੀ ਆ ਕੇ ਨਹਾਉਂਦੇ ਆ ਕਿ ਉਸ ਖੂਹ ਦੇ ਪਾਣੀ ਨਾਲ ਜਿਹੜੇ ਜਿਨ੍ਹਾਂ ਦੇ ਆਂਦੇ ਨਾ ਬੱਚੇ ਨਹੀਂ ਬਣਦੇ, ਉਹ ਆ ਕੇ ਉਹਨਾਂ ਨੂੰ ਨਹਾਉਂਦੇ ਆ ਤੇ ਜਿਹੜੀਆਂ ਜਾਨਵਰਾਂ ਨੂੰ ਪੈਂਦੇ ਮੁਖਤਲਿਫ ਬਿਮਾਰੀਆਂ ਤੋਂ ਜਿਹੜੀਆਂ ਇਹ ਉਹ ਖੂਹ ਦਾ ਪਾਣੀ। ਅੱਛਾ, ਪਹਿਲਾਂ ਹੁਣ ਮੈਂ ਤੁਹਾਨੂੰ ਥੋੜੀ ਜਿਹੀ ਦੀ ਤਾਰੀਖ ਹਿਸਟਰੀ ਦੱਸਦਾ ਕਿ ਇਹ ਪੂਰਨ ਭਗਤ ਦਾ ਖੂਹ ਜਿਹੜਾ ਇਹਦੀ ਕੀ ਹਿਸਟਰੀ ਕੀ ਤਾਰੀਖ ਹੈ। ਜਿਹੜਾ ਸਿਆਲਕੋਟ ਸ਼ਹਿਰ ਆ ਆਂਦੇ ਸੀ, ਜਿਹੜਾ ਸਾਲੂ ਸੀ ਉਹਦੇ ਨਾਂ ਤੋਂ ਹੀ ਸਿਆਲਕੋਟ ਦਾ ਰਾਜਾ ਸੀ ਇੱਥੋਂ ਦਾ, ਪੂਰਨ ਭਗਤ ਉਹਦਾ ਮੁੰਡਾ ਸੀ। ਤੇ ਫਿਰ ਉਹਨੇ ਆਂਦੇ ਵੀ ਇੱਥੋਂ ਦੇ ਰਾਜਾ ਜਿਹੜਾ ਸੀ ਉਹਨੇ ਵਿਆਹ ਕਰ ਲਿਆ ਆਪਣਾ ਦੂਆ, ਇਸ ਤਰ੍ਹਾਂ ਹੀ ਜੀ। ਤੇ ਦੂਜੇ ਵਿਆਹ ਤੋਂ ਬਾਅਦ ਜਿਹੜੀ ਉਹਦੀ ਮਤਰੇਈ ਮਾਂ ਸੀ, ਕਿਉਂਕਿ ਪੂਰਨ ਭਗਤਾਂ ਦੇ ਵੀ ਸੋਹਣਾ ਬਹੁਤ ਹੁੰਦਾ ਸੀ, ਤੇ ਉਹਦੀ ਮਤਲਬ ਨਜ਼ਰ ਕਿ ਉਹਨੇ ਬੁਰੀ ਨਜ਼ਰ ਰੱਖ ਲਈ ਵੀ ਪੂਰਨ ਭਗਤ ਨੇ ਉੱਤੇ। ਉਹਨੇ ਮਜ਼ਾਰੀ ਗੱਲ ਉਹ ਜਿਹੜੇ ਨਜਾਇਜ਼ ਤਾਲੁਕਾਤ ਆਪਾਂ ਕਹਿੰਦੇ ਵੀ ਉਹਦੇ ਵਾਸਤੇ ਉਹਨੂੰ ਇਨਸਿਸਟ ਕੀਤਾ ਤੇ ਉਹਨੇ ਮਨਾ ਕਰ ਦਿੱਤਾ। ਪੂਰਨ ਨੇ ਕਿਹਾ ਵੀ ਤੂੰ ਜਿਵੇਂ ਵੀ ਹੈ ਮੇਰੀ ਮਾਂ ਹੈ। ਫਿਰ ਉਹਨੇ ਕੋਈ ਇਲਜ਼ਾਮ ਲਾ ਕੇ ਆਪਦੇ ਪਿਓ ਨੂੰ ਕਹਿ ਕੇ ਉਹਨੂੰ ਕਿਹਾ ਵੀ ਇਹਨੂੰ ਜਾਂ ਤੇ ਪਿੰਡੋਂ ਕੱਢ ਦਿਓ ਜਾਂ ਇਹਨੂੰ ਮਰਵਾ ਦੇ, ਮੇਰੇ ਤੇ ਬੁਰੀ ਨਜ਼ਰ ਰੱਖਦਾ। ਫਿਰ ਉਹਦੇ ਰਾਜਾ ਸਾਲੂ ਸੀ ਜਿਹੜਾ, ਉਹਨੇ ਆਪਣੇ ਕੁਛ ਮੁਲਾਜ਼ਮਾਂ ਨੂੰ ਜਾਂ ਕਰਿੰਦਿਆਂ ਨੂੰ ਕਹਿ ਕੇ ਕਿਹਾ ਇਹਨੂੰ ਸ਼ਹਿਰ ਤੋਂ ਬਾਹਰ ਲੈ ਜਾਓ ਤੇ ਇਹਨੂੰ ਵੱਢ ਕੇ ਤੇ ਖੂਹ 'ਚ ਸੁੱਟ ਦਿਓ। ਤੇ ਉਹਨਾਂ ਨੇ ਇਹਨੂੰ ਬੰਨ੍ਹ ਕੇ ਪਹਿਲਾਂ ਦੇ ਹੱਥ ਜਿਹੜੇ ਉਹ ਵੱਢ ਕੇ ਤੇ ਉਹਨਾਂ ਨੂੰ ਖੂਹ 'ਚ ਬੰਨ੍ਹ ਕੇ ਖੂਹ 'ਚ ਸੁੱਟ ਦਿੱਤਾ। ਤੇ ਇੱਧਰੋਂ ਜਾਣ ਹੋਣ ਡਿਆ ਸੀ ਕਹਿੰਦੇ ਵੀ ਗੋਰਖਨਾਥ ਦਾ ਜਿਹੜਾ ਟਿੱਲਾ ਜੋਗੀਆਂ ਵਾਲੇ ਮਸ਼ਹੂਰ ਹੈ ਗੋਰਖਨਾਥ, ਤੇ ਉਹਨਾਂ ਨੇ ਕਿਹਾ ਵੀ ਦੂਰ ਬੈਠੇ ਸਨ ਵੀ ਤੁਸੀਂ ਨਾ ਇੱਥੋਂ ਪਾਣੀ ਕੱਢ ਕੇ ਜਿਹੜਾ ਨਾ ਲਿਆਓ ਤੇ ਮੈਨੂੰ ਪਿਆਓ। ਉਹ ਜਦੋਂ ਇੱਥੇ ਖੂਹ 'ਤੇ ਆਏ ਤੇ ਉਹਨਾਂ ਨੇ ਕਿਹਾ ਵੀ ਅੰਦਰੋਂ ਉਹਨਾਂ ਨੇ ਆਵਾਜ਼ਾਂ ਮਾਰੀਆਂ ਵੀ ਮੈਨੂੰ ਕੱਢੋ ਬਾਹਰ, ਤੇ ਉਹ ਡਰ ਕੇ ਚਲੇ ਗਏ ਵਾਪਸ। ਜਦੋਂ ਡਰ ਕੇ ਵਾਪਸ ਚਲੇ ਗਏ ਉਹਨਾਂ ਜਾ ਕੇ ਗੋਰਖਨਾਥ ਨੂੰ ਦੱਸਿਆ ਤੇ ਉਹਨਾਂ ਕਿਹਾ ਵੀ ਤੁਸੀਂ ਜਾਓ ਉਹਨੂੰ ਕੱਢ ਕੇ ਲਿਆਓ। ਉਹਨਾਂ ਜਦੋਂ ਇੱਥੇ ਆਏ ਉਹਨਾਂ ਦੇ ਚੇਲਿਆਂ ਨੇ ਗੋਰਖਨਾਥ ਦੇ ਨੇ ਕਿਹਾ ਵੀ ਇੱਥੇ ਕੋਈ ਜਿੰਜੂਨ ਆ ਤੇ ਅਸੀਂ ਪਾਣੀ ਭਰ ਕੇ ਨਹੀਂ ਲਿਆਉਣਾ। ਜਦੋਂ ਇੱਥੇ ਫਿਰ ਦੁਬਾਰਾ ਉਹਨਾਂ ਨੇ ਭੇਜਿਆ, ਉਹਨਾਂ ਨੂੰ ਆਏ, ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਉਹਨਾਂ ਕਿਹਾ ਵੀ ਮੈਂ ਰੱਬ ਦਾ ਬੰਦਾ ਮੈਨੂੰ ਬਚਾਓ। ਉਹਨਾਂ ਨੇ ਕੱਚੀ ਤੰਦ ਨੇ ਕਿਹਾ ਅਸੀਂ ਸੁੱਟਾਂਗੇ ਜੇ ਤੂੰ ਬਾਹਰ ਆ ਗਿਆ ਤੇ ਤੈਨੂੰ ਬਾਹਰ ਕੱਢਾਂ। ਉਹਨਾਂ ਕੱਚੀ ਤੰਦ ਸੁੱਟੀ, ਫਿਰ ਉਹਨਾਂ ਦੇ ਮੂੰਹ 'ਚ ਉਹਨਾਂ ਨੇ ਦੰਦਾਂ 'ਚ ਵਿੱਚ ਲਿਆ ਤੇ ਉਹਦੇ ਰਾਹੀਂ ਬਾਹਰ ਆ ਗਏ। ਤੇ ਉਹ ਜਦੋਂ ਬਾਹਰ ਆ ਗਏ ਫਿਰ ਉਹਨਾਂ ਦੇ ਜਿਹੜੇ ਉਹ ਐਜ਼ਾਜ਼ ਸਨ, ਕਿਉਂਕਿ ਰੱਬ ਦੇ ਬੰਦੇ ਸਨ, ਭਗਤੀ ਕਰਨ ਵਾਲੇ ਸਨ, ਗੋਰਖਨਾਥ ਸਨ, ਉਹਨਾਂ ਦੇ ਉਹ ਆ ਗਏ ਵਾਪਸ। ਫਿਰ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਸਾਹਮਣੇ ਜੰਗਲ ਸੀ, ਉੱਥੇ ਬਹਿ ਕੇ ਰੱਬ ਦੀ ਭਗਤੀ ਕਰਨ ਲੱਗ ਪਏ। ਤੇ ਇਹ ਆ ਜੀ ਉਹਦਾ ਅੰਦਰੂਨੀ ਹਿੱਸਾ ਮੰਦਿਰ ਦਾ, ਜਿਹੜਾ ਮੈਨੂੰ ਲੱਗਦਾ ਬਾਅਦ 'ਚ ਬਣਾਇਆ ਗਿਆ। ਇਹ ਅੱਜ ਵੀ ਇੱਥੇ ਇਸ ਪਿੰਡ ਦੇ ਵਿੱਚ ਮੌਜੂਦ ਹੈ। ਲਓ ਵੀ ਇੱਥੋਂ ਵੇਖ ਕੇ ਆਪਾਂ ਪੂਰਨ ਭਗਤ ਦਾ ਖੂਹ ਤੇ ਮੰਦਿਰ ਵੇਖ ਕੇ ਤੁਹਾਨੂੰ ਜਿਵੇਂ ਮੈਂ ਅੱਗੇ ਸਾਹਮਣੇ ਵਿਖਾਇਆ ਸੀ ਉਹ ਬਾਗ ਆ, ਉੱਤੇ ਵੀ ਮੈਂ ਤੁਹਾਨੂੰ ਕਲੋਜ਼ ਕਰਕੇ ਵਿਖਾਉਂਦਾ। ਤੇ ਹੁਣ ਅੱਗੇ ਵਧਦੇ ਆ ਕਿਉਂਕਿ ਅੱਜ ਕੱਲ੍ਹ ਸਮੋਗ ਜਿਹੜੀ ਬਹੁਤ ਹੈ, ਲੇਕਿਨ ਸਿਆਲਕੋਟ ਜਿਹੜਾ ਵਾ ਇਹ ਲਾਹੌਰ ਤੋਂ ਵੱਡੇ ਸ਼ਹਿਰਾਂ ਤੋਂ ਥੋੜ੍ਹਾ ਜਿਹਾ ਦੂਰ ਆ, ਲਾਗੇ ਗ੍ਰੀਨਰੀ ਵੀ ਬਹੁਤ ਆ ਤੇ ਇੱਥੇ ਇੰਨੀ ਸਮੋਗ ਨਹੀਂ ਹੈਗੀ, ਸੂਰਜ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਨਿਕਲਿਆ ਦਿਸਦਾ। ਸੋ ਹੁਣ ਵੱਧਦੇ ਅੱਗੇ ਆਪਣੇ ਸਫ਼ਰ ਵੱਲ ਨੂੰ ਤੇ ਅਗਲੀਆਂ ਗੱਲਾਂ ਬਾਤਾਂ। ਫਿਰ ਜਾਂਦੇ ਕਿੱਥੇ ਆਪਾਂ ਰਸਤੇ 'ਚ ਇਹ ਸਾਨੂੰ ਵੀ ਕੋਈ ਨਹੀਂ ਪਤਾ ਵੀ ਕਿੱਥੇ ਜਾਣਾ, ਲੇਕਿਨ ਜਾਣਾ ਆਪਾਂ ਲਾਹੌਰ ਆ। ਸ਼ਾਮ ਨੂੰ ਲਾਹੌਰ ਪਹੁੰਚਣਾ ਸਾਡਾ ਡਿਨਰ ਆ, ਡਿਨਰ ਅਰੇਂਜ ਕੀਤਾ। ਕੋਈ ਮਾਂ ਜੀ ਹੁਣੀ ਆਏ ਨੇ ਜਿਹੜੀ ਤੁਸੀਂ ਪਹਿਲਾਂ ਵੀਡੀਓ ਵੇਖੀ ਸੀ, ਉਹਨਾਂ ਲਈ ਡਿਨਰ ਦਾ ਅਰੇਂਜ ਕੀਤਾ। ਫਿਰ ਲਾਹੌਰ ਵੀ ਜਾਣਾ, ਰਸਤੇ 'ਚ ਕਿੱਥੇ ਜਾਂਦੇ ਵੀ ਤੁਹਾਨੂੰ ਵਿਖਾਉਂਦੇ। ਵਾਲੇਕੁਮ ਸਲਾਮ, ਹੋਰ ਕੀ ਹਾਲ ਹੈ ਚਾਚਾ? ਬਹੁਤ ਖੁਸ਼ ਹੋ ਜਾਂਦੇ ਤੁਹਾਡੀਆਂ ਵੀਡੀਓ ਵੇਖ ਕੇ। ਅੱਛਾ, ਠੀਕ ਹੋ? ਕਿਹੜੀ ਵੀਡੀਓ ਵੇਖੀ? ਸਾਰੀਆਂ ਵੇਖੀਆਂ, ਕੋਈ ਹੈ ਹੀ ਨਹੀਂ ਅਸੀਂ। ਠੀਕ ਹੋ? ਅੱਛਾ, ਸਾਰੀਆਂ ਵੇਖੀਆਂ। ਉਹ ਭਾਈਆ ਨਹੀਂ ਆਇਆ ਨਾ, ਸਰੋਆ ਸਾਹਿਬ ਨਹੀਂ ਆਇਆ। ਸਰੋਆ ਸਾਹਿਬ ਨਹੀਂ ਆਏ? ਹੈ ਨਹੀਂ, ਸਰੋਆ ਸਾਹਿਬ ਨਹੀਂ ਆਏ। ਉਹ ਸਾਡੀ ਰੌਣਕ ਲਿਆਉਣਾ ਸਾਡੇ ਪਿੰਡ ਯਾਰ। ਤੁਸੀਂ ਆਏ ਹੋ, ਮੈਨੂੰ ਤਾਂ ਚਾਅ ਹੀ ਬੜੇ, ਤੇ ਤੁਸੀਂ ਥੋੜਾ ਜਿਹਾ ਜ਼ਰਾ ਦੱਸ ਛੜਿਆ ਕਰੋ। ਕਿਹੜਾ ਪਿੰਡ ਦਾ? ਤੁਹਾਡਾ ਕਿਹੜਾ ਪਿੰਡ? ਸਾਡਾ ਪਿੰਡ ਗੁਲਬਾਰ। ਗੁਲਬਾਰ ਕਰੋਲ ਅੱਗੇ ਗੁਲਬਾਰ ਹੈ। ਅੱਛਾ, ਕੋਈ ਪਿੰਡ ਨੇ ਸਾਡੇ। ਚਾਹ ਮੰਗਾਈ ਦੀ ਹੈ? ਇਹ ਅਸੀਂ ਨਹੀਂ ਯਾਰ, ਇੰਜ ਬੋਲਦੇ ਸਾਡਾ ਐਵੇਂ ਤੁਸੀਂ ਪੰਗਾ ਨੈਟ ਤੇ ਚਾੜ ਕੇ। ਅੱਛਾ, ਤੁਸੀਂ ਸਰਦਾਰ ਜੀ ਨੂੰ ਮਿਲੋਗੇ ਨਾ ਇੱਥੇ ਕੋਈ ਬੰਦਾ, ਉਹ ਸਿਰਫ ਉਹ ਨਾਰੋਵਾਲ ਦਾ ਨਹੀਂ, ਆਪਣਾ ਪਰਾਂ ਕਰਤਾਰਪੁਰ ਵਾਲੀ ਸਾਈਡ ਦੇ, ਉੱਥੇ ਉਹ ਥੋੜੇ ਬੋਲਦੇ ਨੇ, ਦਾ ਲਾਉਂਦੇ ਆ। ਤੁਸੀਂ ਸਾਡੇ ਉਹ ਚਾੜ ਦਿੱਤਾ ਜਿਹੜਾ ਨਾ ਸਾਰਾ ਜਿਹੜਾ ਚਾਹ ਮੰਗਾਈ ਆ। ਨਹੀਂ ਭਾਜੀ, ਘੱਲਿਆ ਭਾਜੀ,
ਸਿਆਲਕੋਟੀਆਂ ਦਾ ਯਾਰ ਥੋੜਾ ਜਿਹਾ ਖਿਆਲ ਕਰੋ। ਨਹੀਂ ਆਂਦੇ ਬੰਦਾ ਘੱਲੇ ਦਾ ਚਾਹ ਮੰਗਾਈ ਦੀ ਹੈ। ਇਹ ਯਕੀਨ ਕਰੋ, ਇਹ ਸਿਰਫ ਤੁਸੀਂ ਪਤਾ ਨਹੀਂ ਯਾਰ ਨਹੀਂ ਉਹ ਇੱਕ ਮਿੰਟ ਇੱਧਰ ਧਿਆਨ ਕਰਿਓ। ਹਾਂਜੀ ਆਂਦੇ ਵੀ ਚਾਹ ਪਿਉਣੀ ਨਹੀਂ ਨਾ ਹੁੰਦੀ, ਆਂਦੇ ਵੀ ਬੰਦਾ ਘਲਾਏ ਦਾ ਚਾਹ ਲੈ ਕੇ ਆਉਂਦੇ ਦਾ। ਓਏ ਬੱਲਾ ਅਸੀਂ ਨਹੀਂ ਜਾਂਦੇ, ਮੈਂ ਕਹਿਣਾ ਪਿਆ ਮੈਂ ਬਾਕੀ ਨਹੀਂ ਜੇ ਵੀਰ ਖਲੋਤੇ ਨੇ ਚੜ੍ਹਦੇ ਪੰਜਾਬ ਦੇ, ਅਸੀਂ ਨਹੀਂ ਜਾਂਦੇ ਭਰਾ, ਅਸੀਂ ਭਲਾਨੇ ਆ ਸੇਵਾ ਦੱਸੋ ਸਾਨੂੰ ਕੋਈ, ਅਸੀਂ ਕਹਿੰਦੇ ਆ ਕਿ ਮੁਹੱਬਤ ਤੁਹਾਡੀ ਬਹੁਤ ਸ਼ੁਕਰੀਆ, ਮੈਂ ਬਹੁਤ ਯਕੀਨ ਕਰੋ ਕਸਮ ਖੁਦਾ ਪਾਕ ਦੀ ਚਾਹ ਚੜ ਗਿਆ, ਚਾਹ ਚੜ ਗਿਆ, ਚਾਹ ਚੜ ਗਿਆ। ਚੱਲ ਮੁਹੱਬਤ ਤੁਸੀਂ ਪਤਾ ਹੈ ਮਸਲਾ ਕੀ ਹੈ, ਮੈਨੂੰ ਜਿਹੜੀ ਖੁਸ਼ੀ ਉਹ ਜਿਹੜੇ ਸਾਡੇ ਵੱਡੇ ਪਿਛੋਕੜ ਰੋਂਦੇ ਨੇ ਨਾ ਲੋਕ ਸਾਡੇ ਵੱਡੇ, ਉਹ ਇਹਨਾਂ ਦਾ ਬੜਾ ਦਖਲ ਹੈ ਯਾਰ ਮਿਲਾਉਣ ਦਾ। ਜਿੰਨੇ ਭਰਾ ਵੀਰ ਉਹਨਾਂ ਤੁਸੀਂ ਮਿਲਾਉਣ ਵਾਲੇ, ਤੁਹਾਡਾ ਅੱਲਾ ਭਲਾ ਕਰੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ, ਤੁਹਾਡਾ ਤੇ ਮੈਂ ਫੈਨ ਆ। ਬਹੁਤ ਸ਼ੁਕਰੀਆ। ਭਲਾ ਕਿਹੜੀ ਗੱਲ ਦਾ, ਉਹ ਜਿਹੜੇ ਬੁੱਢੇ ਵਿਚਾਰੇ ਲਾਲੇ ਰੋਂਦੇ ਨੇ ਨਾ ਯਾਰ, ਤੁਹਾਡੇ ਨਾਲ ਕੀ ਤੁਹਾਨੂੰ ਡਰ ਹੁੰਦਾ ਮੇਰੇ ਕੋਲੋਂ? ਤੁਹਾਡੇ ਨਾਲ ਤੂੰ ਫੋਟੋ ਖਿੱਚਣੀ ਹੈ, ਮੈਂ ਤੇਰਾ ਵਿਛੜੇ ਵਿਛੜੇ ਵੀਰਾਂ ਦਾ ਮਿਲ ਗਏ। ਇਹ ਲਾਲਾ ਰਕਸ਼ੇ ਤੇ ਤੁਰਿਆ ਜਾਂਦਾ ਸੀ ਤੇ ਵੇਖ ਕੇ ਸਾਨੂੰ ਖਲੋ ਗਿਆ। ਉਹ ਇਹਦਾ ਰਕਸ਼ਾ ਬੱਚੇ ਵਿੱਚ ਬੈਠੇ ਆਂਦਾ ਖੁਸ਼ ਹੋ ਗਿਆ, ਮੈਂ ਖੁਸ਼ ਆਂਦਾ ਮੈਂ ਹੋ ਗਿਆ ਤੁਹਾਨੂੰ ਵੇਖ ਕੇ। ਸਾਰਿਆਂ ਨੂੰ ਪ੍ਰੋਗਰਾਮ ਇਹਦਾ ਨਾ ਆਪਣੇ ਹੁਣ ਫੋਟੋ ਬਣਾਉਣ ਦੇ। ਮੇਰੀ ਦਸਤੀ ਚ ਆ ਕੇ ਨਾ ਤੇ ਉਹਨਾਂ ਨੂੰ ਕਹਿਣਾ ਕਿ ਯਾਰ ਉਹ ਬੜਾ ਯਾਦ ਕਰਦਾ। ਹੁਣ ਮੇਰੇ ਕੋਲ ਮੈਂ ਚਲਾਨਾ ਰਸ਼ਕਾ, ਠੀਕ ਹੈ, ਮੈਂ ਇਥੋਂ ਆਪਣੇ ਪਿੰਡਾਂ ਚੋਂ ਦੂਰ ਨਹੀਂ ਜਾ ਸਕਦਾ, ਮੇਰੀ ਕਹਿ ਲਓ ਕਿ ਮਜਬੂਰੀ ਹੈ ਜਾਂ ਜੋ ਬਾ ਤੇਰਾ ਸਲਾਮ ਵੀਡੀਓ ਦੇ ਰਾਹੀਂ ਸਰੋਵਾ ਸਾਹਿਬ ਤੱਕ ਪਹੁੰਚ ਗਿਆ। ਸਰੋਵਾ ਸਾਹਿਬ ਚੁੱਕ ਕੇ ਰੱਖੋ ਕੰਮ, 16 ਤਰੀਕ ਤੁਹਾਨੂੰ ਵੀ ਮੌਕਾ ਦਿਓ ਕਿਤੇ ਸਾਗ ਖਾਣ ਦਾ। 16 ਦਰੀ ਦੇ ਮਿਸਤਰੀ ਤੇ ਤੁਹਾਡੇ ਕੋਲ ਆ, ਉਹਨਾਂ ਨੇ ਬਣਾ ਹਾਂ ਉਹ ਨਾਸਰ ਸਾਹਿਬ ਤੁਸੀਂ ਉਹ ਬਣਾਇਆ ਉਹਨਾਂ ਦਾ ਡਿਜ਼ਾਈਨ, ਕਿ ਭੁਲੇਖੇ ਨਾ ਬਣ ਗਿਆ? ਭੁਲੇਖੇ ਨਾ ਬਣ ਗਿਆ। ਮਿਸਤਰੀ ਇਹ ਸੀਗੇ। ਓਏ ਹੱਦ ਹੋ ਗਈ ਹੈ ਯਾਰ, ਹੱਦ ਹੋ ਗਈ ਹੈ। ਲਗਾ ਥਾਂ ਕਿ ਤੁਹਾਡੇ ਨਾਲ ਬੜੀਆਂ ਬਾਰਾਂ ਨੇ ਇਹ ਵੀਰ, ਇਹ ਖਿੱਚਦੇ ਨੇ ਜਿਹੜੇ, ਯਕੀਨ ਕਰੋ ਬੜਾ ਖੁਸ਼ ਹੁੰਦਾ। ਅੱਛਾ ਹਾਂ, ਕਿਉਂਕਿ ਸਾਡੇ ਅਸੀਂ ਜਿਹੜੀ ਏਜ ਆ ਨਾ, ਅਸੀਂ ਇਹ ਵੇਖ ਕੇ ਨਾ ਸਾਡਾ ਬਲੱਡ ਪ੍ਰੈਸ਼ਰ ਸਹੀ ਰਹਿੰਦਾ, ਇੰਜ ਵੱਜ ਜਾਂਦਾ ਯਾਰ। ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਮਿਹਰਬਾਨੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਰਦਾਰ ਜੀ, ਓਕੇ ਸਰਦਾਰ ਜੀ ਖੁਸ਼ ਰਹੋ। ਦੀਪ ਅੰਜਮ ਦਾ ਫੋਨ ਆ ਗਿਆ। ਅੰਜਮ ਹਾਂਜੀ ਕਿੱਥੇ ਜਾਣਾ ਤੂੰ ਅੱਜ? ਹਾਂ, ਮੈਂ ਆਵਾਰਾ ਹੋਟਲ ਜਾਣਾ ਲਾਹੌਰ ਦੇ ਵਿੱਚ। ਉਹ ਅਵਾਰੀ ਹੈ ਆਵਾਜ਼ ਉਹ ਨਾਰਾ ਕਮਾਦੀ ਉਹ ਨਹੀਂ ਨਾਰਾ ਉਹ ਨਰ ਉਹ ਅਵਾਰੀ ਅਵਾਰੀ ਆਵਾਰੀ। ਆਹੋ ਅਵਾਰਾ ਨਹੀਂ। ਅੱਛਾ ਚਲੋ ਠੀਕ, ਤੇ ਉਸ ਤੋਂ ਬਾਅਦ ਕਿੱਥੇ ਜਾਣਾ? ਠੀਕ ਹੈ। ਮੈਂ ਉਸ ਤੋਂ ਬਾਅਦ ਇੱਕ ਮਿਲ 'ਚ ਜਾਣਾ, ਉੱਥੇ ਨਾ ਆਪਣੀ ਜਿਹੜਾ ਫਸਲਾਂ ਦੇ ਵਿੱਚ ਬਚ ਜਾਂਦੀ ਨਾ ਪਰਾਲੀ ਹਾਂ ਝੋਨੇ ਦੀ, ਏਦਾਂ ਇਹ ਸਾੜ ਕੇ ਬਿਜਲੀ ਬਣਾਉਂਦੇ ਆ। ਅੱਛਾ ਲੋਕਾਂ ਤੱਕ ਗੱਲ ਪਹੁੰਚਾਣੀ ਆ ਵੀ ਇਹ ਪਰਾਲੀ ਨੂੰ ਸਾੜੋ ਨਾ, ਵੇਚੋ, ਪੈਸਾ ਕਮਾਓ। ਅੱਛਾ ਜ਼ਿਮੀਂਦਾਰਾਂ ਨੂੰ ਕਹਿਣਾ। ਇਹ ਚੰਗਾ ਕੰਮ। ਅੱਛਾ ਚੰਗਾ ਕੰਮ। ਕੋ ਪੈਸੇ ਵੀ ਦੇਣਗੇ ਤੈਨੂੰ? ਨਹੀਂ ਤੈਨੂੰ ਪਤਾ ਆਪਣਾ ਹੈਗਾ ਕੰਮ, ਮੇਨ ਫੀਸ ਬਿਜਲੀ ਦਾ। ਚੱਲਾਂ ਫਿਰ ਰਾਤ ਨੂੰ ਬਹੁਤ ਵਿਹਲਾ ਆ ਕੇ ਆ ਜੀ, ਉੱਥੇ ਰੋਟੀ ਖਾਣੀ, ਡਿਨਰ ਚੰਗੀ, ਠੀਕ ਹੈ? ਤੇ ਨਹੀਂ ਤੇ ਉੱਥੇ ਹਮਾਰਾ ਹੋਟਲ 'ਚ ਰੋਟੀ ਖਾ ਕੇ ਹੀ ਆਵਾਂਗੇ ਅਸੀਂ। ਨਹੀਂ ਉਹ ਬਾਅਦ 'ਚ ਇੱਕ ਹੋਰ ਥਾਂ ਬਵਾਂਗੇ ਨਾ, ਇਕੱਠੇ ਬਵਾਂਗੇ ਫਿਰ। ਨਹੀਂ ਤੂੰ ਸਾਨੂੰ 12 ਹੋਟਲ 'ਚ ਸਾਧ ਲਾ। ਆ ਜਾਓ ਉੱਥੇ, ਆ ਜਾਓ, ਮੈਂ ਉੱਥੇ ਪਹੁੰਚ ਕੇ ਤੁਹਾਨੂੰ ਸਾਧ ਲੂੰਗਾ। ਚਲੋ ਠੀਕ ਹੈ, ਠੀਕ। ਨੀਵੀਂ ਜੀ ਪਾ ਕੇ ਵੜ ਜਿਓ, ਮੈਨੂੰ ਬੁਲਾਇਓ ਨਾ ਉੱਥੇ। ਆਪਣੇ ਮੂੰਹ ਧਿਆਨ ਨੇ, ਪੱਕੇ ਜੇ ਮੂੰਹ ਨਾਲ ਪਤਾ ਨਾ ਲੱਗੇ ਬਸ। ਇਹਦੀ ਪਾਗੇ ਨੇ ਤੇ ਪਛਾਣੇ ਜਾਣਾ ਵੀ ਸੱਦਿਆ ਨਹੀਂ, ਆ ਗਿਆ ਬੰਦਾ। ਇਹਦੇ ਨਾਲ ਤਾਂ ਆਪਾਂ ਖਾਣੀ ਆ, ਸੱਦ ਲਈ ਇਹਨੂੰ। ਚੱਲ ਠੀਕ ਆ ਜਾ ਫਿਰ, ਆ ਜਾ। ਠੀਕ ਵੀ ਘੰਟਾ ਘਰ ਵੇਖ ਲਓ ਸਿਆਲਕੋਟ ਵਾਲਾ। ਤੁਸੀਂ ਵੇਖਿਆ ਲੈਲਪੁਰ ਵਾਲਾ ਘੰਟਾ ਘਰ, ਤੇ ਅੱਜ ਵੇਖੋ ਤੁਸੀਂ ਸਿਆਲਕੋਟ ਵਾਲਾ ਘੰਟਾ ਘਰ। ਕੋਈ ਨਹੀਂ ਲੱਗਾ ਇਹਦੇ ਉੱਤੇ, ਮੈਨੂੰ ਲੱਗਦਾ ਕਲਾਕ ਲੱਗਾ ਸਾਡੇ ਵਾਲੇ ਤੇ ਲੱਗਾ ਭਰਾ। ਘੰਟਾ ਘਰ ਮੁੱਦਾ ਕਰਤਾ ਆਪਾਂ। ਨਹੀਂ ਇਹਦੇ ਤੇ ਵੀ ਲੱਗਾ। ਸ਼ਾਮ ਹੋ ਗਈ ਆ ਤੇ ਹੁਣ ਅਸੀਂ ਨਿਕਲਦੇ ਪਏ ਆ ਸਿਆਲਕੋਟ ਤੋਂ ਲਾਹੌਰ ਵੱਲ ਨੂੰ। ਸਿਆਲਕੋਟ ਕੈਂਟ ਸਾਡੇ। ਆਹ ਵੇਖੋ ਜੀ ਸਰਦਾਰ ਸ਼ੂਜ਼, ਇੱਥੇ ਦੁਕਾਨ ਹੈ ਜੀ ਸਰਦਾਰਾਂ ਨੇ ਬਣਾਈ ਸ਼ੂਜ਼ ਦੀ, ਨਾਲ ਮਿਲੀ ਸ਼ੂਜ਼ ਹੈ, ਨਾਲ ਹੀ ਸਰਦਾਰ ਸ਼ੂਜ਼। ਤੇ ਰਸ਼ ਵਾਵਾ ਸੰਡੇ ਦਾ ਦਿਨ ਹੈ, ਲੇਕਿਨ ਫਿਰ ਵੀ ਰਸ਼ ਹੈ ਇੱਥੇ। ਆਈ ਥਿੰਕ ਫਰਾਈਡੇ ਨੂੰ ਛੁੱਟੀ ਹੁੰਦੀ ਹੈ ਵੀ ਹੈ ਨਾ? ਹਾਂਜੀ ਫਰਾਈਡੇ ਨੂੰ। ਹਾਂ ਫਰਾਈਡੇ ਨੂੰ ਹੁੰਦੀ ਹੈ ਛੁੱਟੀ। ਵੈਸੇ ਜਿਹੜੇ ਸਰਕਾਰੀ ਦਫ਼ਤਰ ਵਗੈਰਾ ਹੁੰਦੇ ਉਹ ਸੰਡੇ ਨੂੰ ਬੰਦ ਹੁੰਦੇ। ਇਸ ਕਾਰਨ ਸਾਹਿਬ ਤੁਹਾਨੂੰ ਦੋ ਇਜਾਜ਼ਤ।
ਮਿਲਦੇ ਆ ਫਿਰ ਕਿਤੇ ਹੈ। ਸ਼ੁਕਰੀਆ ਤੁਹਾਡਾ ਭਾਈ। ਹੁਣ ਤੁਸੀਂ ਕਾਨਫਰੰਸ ਤੇ ਆਉਣਾ ਲਾਜ਼ਮੀ। ਬਿਲਕੁਲ ਜ਼ਰੂਰ ਭਾਈ ਸਾਹਿਬ ਆਉਣਾ ਠੀਕ ਹੈ। ਜ਼ਰੂਰ ਜ਼ਰੂਰ ਪੂਰੀ ਸਿਆਲਕੋਟ ਦੀ ਸੰਗਤ ਲੈ ਕੇ ਆਵਾਂਗੇ। ਚਲੋ ਚਲੋ ਠੀਕ ਹੈ ਜੀ, ਸ਼ੁਕਰੀਆ ਭਾਈ ਸਾਹਿਬ। ਲੀਡਰ ਸਾਹਿਬ ਲੈ ਓਕੇ ਕੇ ਆਉਂਗੇ। ਓਕੇ ਥੈਂਕ ਯੂ। ਠੀਕ ਹੈ ਠੀਕ ਠੀਕ ਹੈ ਜੀ। ਠੀਕ ਹੈ ਜੀ। ਤੂੰ ਨਹੀਂ ਆਉਣਾ? ਆ ਇਹਨਾਂ ਨੂੰ ਦੇ ਜੋ, ਇਹਨਾਂ ਨੂੰ ਦੇ ਜੋ, ਬਾਅਦ ਚ ਤੁਸੀਂ ਸਾਨੂੰ ਪੁੱਛਦੇ ਜੋ ਕਿ ਯਾਰ ਉਹ ਤੁਹਾਨੂੰ ਦੇ। ਅਸੀਂ ਇਹਦੀ ਸਿਹਤ ਆਪਣੇ ਤਰ੍ਹਾਂ ਕਰਕੇ ਭੇਜਦੇ ਹਾਂ। ਚਲੋ ਠੀਕ ਹੈ ਜੀ, ਆਓ ਜੀ ਆਓ। ਲੋ ਵੀ ਚੱਲਦੇ ਹਾਂ ਲਾਹੌਰ ਨੂੰ। ਆਪਾਂ ਉਸ ਤੋਂ ਪਹਿਲਾਂ ਕਿ ਮੋਟਰਵੇ ਹੋ ਜੇ ਬੰਦ ਤੇ ਫਟਾਫਟ ਲਾਹੌਰ ਪਹੁੰਚੀਏ। 8 ਵਜੇ ਕਿਤੇ ਡਿਨਰ ਤੇ ਜਾਣਾ, ਉੱਥੇ ਪਹੁੰਚੀਏ। ਉਹ ਵੀ ਅਸੀਂ ਪਹੁੰਚ ਗਏ ਹੁਣ ਲਾਹੌਰ। ਲਾਹੌਰ ਆ ਕੇ ਅਸੀਂ 4 ਪੁਆਇੰਟ ਸ਼ੈਰਟਨ ਇੱਥੇ ਮਾਂ ਜੀ ਆਏ ਸਨ USA ਤੋਂ, ਜਿਨ੍ਹਾਂ ਨੂੰ ਪਰਸੋਂ 72 ਗੱਡੀਆਂ ਲੈ ਗਿਆ ਸੀ। ਉਹਨਾਂ ਦਾ ਡਿਨਰ ਮੈਂ ਰੱਖਿਆ ਸੀ ਇੱਥੇ। ਉਹਨਾਂ ਦਾ ਡਿਨਰ ਕਰਕੇ ਰਿਕਾਰਡਿੰਗ ਨਹੀਂ ਕਰ ਸਕੇ, ਗੱਲਾਂ ਬਾਤਾਂ ਹੋਣ ਲੱਗ ਪਈਆਂ। ਟਰੈਵਲਰਸ ਇਕੱਠੇ ਹੋ ਗਏ। ਉਹਨਾਂ ਦੀ ਬੇਟੀ ਮਨਜੋਤ ਉਹ ਵੀ ਟਰੈਵਲਰ ਹੈ ਤੇ ਇੱਧਰ ਵੀ ਭਾਈ ਸਾਹਿਬ ਟਰੈਵਲਰ ਹੈ। ਇਹ ਫਿਰ ਇਹਨਾਂ ਦੀਆਂ ਟਰੈਵਲ ਦੀਆਂ ਗੱਪਾਂ ਲੱਗਣ ਲੱਗ ਪਈਆਂ ਵੀ ਕਿੱਥੇ ਕਿੱਥੇ ਗਏ ਆ, ਕਿੱਥੇ ਫੜਿਆ ਗਿਆ। ਉਹ ਕਿਹੜੇ ਸ਼ਹਿਰ ਫੜਿਆ ਗਿਆ, ਕਿਹੜੇ ਮੁਲਕ? ਬੁਰਕੀਨਾ ਫਾਸੋ। ਬੁਰਕੀਨਾ ਫਾਸੋ। ਮੈਨੂੰ ਨਾਂ ਹੀ ਪਹਿਲੀ ਵਾਰੀ ਉਹ ਸੁਣਿਆ। ਇੱਕ ਬੰਦਾ ਕਹਿੰਦਾ ਭਾਜੀ ਬੁਰਕੀਨਾ ਫਾਸੋ ਕਹਿੰਦਾ ਫਸਣਾ ਤੇ ਤੁਸੀਂ ਆਪੇ ਸੀ। ਕਹਿੰਦਾ ਉਹਨਾਂ ਨੇ ਬੁਰਕੀ ਸਿੱਟੀ, ਤੁਸੀਂ ਫਸ ਗਏ। ਹਾਂ ਬਸ ਗਏ। ਜੋ ਇਹਨਾਂ ਕੋਲ ਨਾਮ ਹੀ ਨਵੇਂ ਨਵੇਂ ਸੁਣਨ ਨੂੰ ਮਿਲੇ। ਇੱਕ ਐਰੀਜ਼ੋਨਾ ਕੀ ਸੀ ਨਾਮ ਦਾ, ਪਿੱਛੇ ਜਿਹੜਾ ਮੁਲਕ ਕਹਿੰਦੇ ਨੇ। ਕਿੱਥੇ ਕੀ ਇੱਕ ਹੋਰ ਨਾਂ ਲੈਣ ਦੇ, ਮੈਨੂੰ ਹੁਣ ਚੇਤਾ ਭੁੱਲ ਗਿਆ। ਤੇ ਮਿਲਦੇ ਆ ਤੁਹਾਨੂੰ ਕੱਲ ਨਵੇਂ ਥਾਂ ਦੇ ਨਵੇਂ ਵੀਡੀਓ 'ਚ। ਕੱਲ ਤੱਕ ਦਿਓ ਇਜਾਜ਼ਤ। ਕਿਵੇਂ ਬੰਦ ਕਰ ਦਾਂ? ਕਿਵੇਂ ਬੰਦ ਕਰ ਲਾਂ? ਮਿਲਦੇ ਆ ਤੁਹਾਨੂੰ ਨਵੇਂ ਵੀਡੀਓ 'ਚ। ਰੱਬ ਰੱਖ। ਐਦਾਂ